ਰਾਹੁਲ ਗਾਂਧੀ ਇਹ ਦੱਸਣਾ ਚਾਹੁੰਦਾ ਕਿ ਭਾਰਤ ਵਿੱਚ ਇਸ ਵੇਲੇ ਜਾਣੀ ਕਿ ਬੀਜੇਪੀ ਦੇ ਰਾਜ ਵਿੱਚ ਪੱਗ ਜਾਂ ਕੜਾ ਜਿਹੜਾ ਹੈ ਉਹਦੇ ਉੱਤੇ ਸਖਤੀ ਆ, ਪਾਬੰਦੀ ਆ ਤੇ ਉਹ ਇਸ ਤਰੀਕੇ ਨਾਲ ਗੁਰਦੁਆਰੇ 'ਚ ਨਹੀਂ ਜਾ ਸਕਦੇ। ਇਦਾਂ ਦੀ ਚਲੋ ਗੱਲਬਾਤ, ਪਰ ਗੱਲ ਇਹ ਆ ਵੀ ਕਾਂਗਰਸ ਦੇ ਰਾਜ ਵੇਲੇ ਕਿਹੜਾ ਸੁੱਖ ਦਾ ਸਾਹ ਰਿਹਾ। ਜਦੋਂ ਤੋਂ ਸਿੱਖ ਧਰਮ ਸ਼ੁਰੂ ਹੋਇਆ ਉਦੋਂ ਤੋਂ ਹਾਕਮ ਜਿਹੜਾ ਮਰਜ਼ੀ ਹੋਵੇ ਉਹਨੂੰ ਹੱਕ ਸੱਚ ਦੀ ਗੱਲ ਕਰਨ ਵਾਲਾ ਸਿੱਖ ਧਰਮ ਕਦੇ ਬਰਦਾਸ਼ਤ ਹੋਇਆ ਹੀ ਨਹੀਂ। ਜਿਹੜੇ ਫੌਜੀ 1972 ਤੋਂ ਬਾਅਦ ਵਿੱਚ ਜਿਹੜੇ ਲੋਕਾਂ ਨੂੰ ਹੌਲੀ ਹੌਲੀ ਭਾਰਤ ਮਾਤਾ ਦਾ ਬੁਖਾਰ ਚੜ੍ਹਦਾ ਗਿਆ, ਉਹਨਾਂ ਨੂੰ ਖੁੱਡ ਦਿੱਤੀ ਗਈ ਕਿ ਤੁਸੀਂ ਪਤਿਤ ਹੋਵੋ, ਤੁਸੀਂ ਮੂੰਹ ਸਿਰ ਮਨਾਓ। ਨਹੀਂ ਕੋਈ ਸਿੱਖ ਫੌਜੀ ਅੰਗਰੇਜ਼ਾਂ ਵੇਲੇ ਮੂੰਹ ਸਿਰ ਨਹੀਂ ਸੀ ਮਨਾ ਸਕਦਾ, ਸਿੱਖ ਮਰਿਆਦਾ ਨੂੰ ਭੰਗ ਨਹੀਂ ਸੀ ਕਰ ਸਕਦਾ। ਸੋ ਸਿੱਖਾਂ ਦੇ ਦਿਲ ਦਿਮਾਗ ਵਿੱਚ ਕਕਾਰਾਂ ਪ੍ਰਤੀ, ਕੇਸਾਂ ਪ੍ਰਤੀ ਓਪਰਾਪਣ ਭਰਨਾ, ਵਿਰੋਧ ਭਾਸ ਭਰਨਾ, ਇਹ ਇੱਕ ਫੈਸਲਾ ਸੀ ਜਿਹੜਾ ਇੰਦਰਾ ਨੇ ਕੀਤਾ। ਜਿਹੜੇ ਕੜੇ ਦੀ, ਜਿਹੜੀ ਪੱਗ ਦੀ ਜਿਹੜੀ ਗੱਲ ਅੱਜ ਰਾਹੁਲ ਗਾਂਧੀ ਕਰਦਾ ਹੈ, ਇਹ ਤਾਂ ਜੀ ਦਿੱਲੀ ਦੇ ਤਖਤ ਉੱਤੇ ਚਾਹੇ ਇੰਦਰਾ ਬੈਠੀ, ਚਾਹੇ ਬੈਠੇ ਆ ਵਾਜਪਾਈ ਹੋਣੀ, ਚਾਹੇ ਬੈਠੇ ਅਡਵਾਨੀ ਤੇ ਚਾਹੇ ਬੈਠੇ ਮੋਦੀ, ਅਜੇ ਗਾਹਾਂ ਕਹਿੰਦੇ ਆ ਯੋਗੀ ਹੁਣੀ ਆਉਣੇ, ਇਹ ਕਿਸੇ ਨੇ ਕਸਰ ਨਹੀਂ ਛੱਡੀ। ਰਾਹੁਲ ਗਾਂਧੀ ਦੇ ਪਰਿਵਾਰ ਚੋਂ ਸੀ ਇੰਦਰਾ, ਜਿਹਨੇ ਉਦੋਂ ਬਾਤਚੀਤ ਪਰਚੇ ਦੇ ਵਿੱਚ ਲਿਖਿਆ ਵੀ ਜਿਹੜੇ ਆ ਪੱਗਾਂ ਵਾਲੇ ਨੇ, ਜਿਹੜੇ ਪੀਲੇ ਪਰਨੇ ਬੰਨ੍ਹਦੇ ਆ, ਜਿਹੜੇ ਕਸ਼ਹਿਰਾ ਪਾਉਂਦੇ ਆ, ਕਿਰਪਾਨ ਪਾਉਂਦੇ ਆ, ਇਹ ਦਹਿਸ਼ਤਗਰਦ ਨੇ, ਵਹਿਸ਼ੀ ਦਰਿੰਦੇ ਨੇ, ਇਹ ਦੇਖਣ ਨੂੰ ਬੜੇ ਭੋਲੇ ਭਾਲੇ ਲੱਗਦੇ ਆ ਪਰ ਇਹ ਬਹੁਤ ਖਤਰਨਾਕ ਬੰਦੇ ਆ। ਇਹ ਬਾਤਚੀਤ ਪਰਚੇ 'ਚ ਫੌਜ ਦੇ 'ਚ ਆਰਡਰ ਲੱਗਿਆ ਸੀ। ਅੱਜ ਇਹ ਕਹਿੰਦੇ ਆ ਜੀ ਪੱਗ, ਕਾੜਾ, ਗੁਰਦੁਆਰਿਆਂ ਤੇ ਹਮਲਾ ਕਿਹਨੇ ਕੀਤਾ ਉਦੋਂ? ਆ ਜਿਹੜੇ ਰਾਹੁਲ ਗਾਂਧੀ ਜਾਂ ਹਿੰਦੂ ਭਾਈਚਾਰੇ ਵਾਲੇ ਆ, ਇਹਨਾਂ ਦੇ ਵੱਡੇ ਵਡਿਆਰੇ, ਜੇ ਨਾਦਰ ਸ਼ਾਹ ਆਇਆ ਤਾਂ ਜੁੱਤੀਆਂ ਖਾ ਲੀਆਂ, ਅਬਦਾਲੀ ਆ ਗਿਆ ਤਾਂ ਜੁੱਤੀਆਂ ਖਾ ਲੀਆਂ, ਤੇ ਫੇਰ ਭੱਜੇ ਆਉਣਾ ਸਿੱਖਾਂ ਕੋਲੇ ਤੇ ਸਾਨੂੰ ਬਚਾਓ ਜੀ। ਹੁਣ ਮਖੌਲਾਂ ਕਰਦੇ ਆ, ਕਹਿੰਦੇ ਸਿੱਖਾਂ ਦੇ 12 ਵੱਜ ਗਏ। ਠੀਕ ਆ, ਰਾਹੁਲ ਗਾਂਧੀ ਅੱਜ ਸੱਤਾ ਤੋਂ ਬਾਹਰ ਆ ਤੇ ਇਹੋ ਜਿਹੀਆਂ ਗੱਲਾਂ ਕਰਦਾ ਹੈ, ਪਰ ਇਹ ਤਾਂ ਜਦੋਂ ਹਿੰਦੂਆਂ ਦੇ ਪੂਰਿਆਂ ਦੇ ਛੱਤਰ ਫਿਰਦਾ ਸੀ ਉਦੋਂ ਇਹ ਵੀ ਕਹਿੰਦੇ ਸੀ ਇੱਕ ਹਿੰਦੂਆਂ ਦਾ ਵੱਡਾ ਮੁੰਡਾ ਸਿੱਖ ਸਜਣਾ ਚਾਹੀਦਾ। ਉਲਟਾ ਜਦੋਂ ਇਹਨਾਂ ਕੋਲੇ ਰਾਜ ਸੱਤਾ ਆ ਗਈ ਫਿਰ ਕਹਿੰਦੇ ਤਾਂ ਕੇਸਾ ਧਾਰੀ ਹਿੰਦੂ ਨੇ। ਤੋ ਰਾਹੁਲ ਗਾਂਧੀ ਜੀ, ਤੁਸੀਂ ਮਤ ਸੋਚੋ ਕਿ ਤੁਹਾਡੇ ਰਹਿਮੋ ਕਰਮ ਤੇ ਆ ਸਿੱਖਾਂ ਦੀ ਜਿਹੜੀ ਫਲਸਫਾ ਵਾ, ਸਿੱਖਾਂ ਦੇ ਕਕਾਰ ਨੇ। ਜੇ ਸਿੱਖਾਂ ਨੇ ਗੁਰਦੁਆਰਿਆਂ 'ਚ ਜਾਣਾ ਹੈ ਜਾਂ ਸਿੱਖ ਗੁਰਦੁਆਰਿਆਂ 'ਚ ਜੇ ਜਾਂਦੇ ਆ, ਉਹ ਕਿਸੇ ਇੰਡੀਅਨ ਸਟੇਟ ਸਿਸਟਮ ਦੀ ਰਹਿਮੋ ਕਰਮ ਕਰਕੇ ਉਹਦੀ ਮਥਾਜਗੀ ਨਹੀਂ ਹੈਗੀ। ਜੇ ਸਿੱਖ ਆਪਦੇ ਕਕਾਰ ਪਹਿਨਦੇ ਆ ਤਾਂ ਉਹ ਸਿੱਖਾਂ ਦੇ ਬੱਚੇ ਨੂੰ ਪਤਾ ਵੀ ਇੰਡੀਅਨ ਸਿਸਟਮ ਤਾਂ ਲਾਹੌਣ ਨੂੰ ਕਰਦਾ, ਤੇ ਅਸੀਂ ਜੇ ਰੱਖੇ ਨੇ ਤਾਂ ਆਪਦੀ ਹਿੰਮਤ ਨਾ ਰੱਖਿਓ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਹੁਲ ਗਾਂਧੀ ਦਾ ਇੱਕ ਬਿਆਨ ਆ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਕਾਫੀ ਤਰਥੱਲੀ ਜੀ ਮਚਾਈ ਹੋਈ ਆ। ਉਹਨੇ क्या भाई लड़ाई इस बात की है कि क्या एक सिख को भारत में पगड़ी या कड़ा पहनने का अधिकार है या नहीं, या एक सिख के रूप में वह गुरुद्वारा जा सकते हैं या नहीं। राहुल गांधी ने यह बयान जिस मुल्क विच, जिस सभा विच, जिस थां उत्ते खड़ के जिवें दिता उत्थे उहदे अर्थ जो मर्जी होण, पर सियासी ਜਿਹੜੇ ਗਲਿਆਰੇ ਨੇ ਜਾਂ ਜਦੋਂ ਕੋਈ ਬਿਆਨ ਸਿਆਸਤ ਦੀ ਭੇਂਟ ਚੜ੍ਹਦਾ ਉਹਦੇ ਫਿਰ ਅਰਥ ਜਿਹੜੇ ਨੇ ਉਹ ਜਿਵੇਂ ਫੱਟੀ ਤੇ ਖਿੱਦੋ ਬੁੜਕਦੀ ਹੈ ਨਾ, ਏਦਾਂ ਅਗਲੇ ਭੜਕਾ ਦਿੰਦੇ। ਸੋ RSS ਨੇ, BJP ਨੇ, ਬਾਦਲ ਦਲ ਨੇ, ਸ਼੍ਰੋਮਣੀ ਕਮੇਟੀ ਨੇ, ਹਰ ਇੱਕ ਧਿਰ ਨੇ ਆਪੋ ਆਪਣੇ ਹਿਸਾਬ ਨਾਲ ਇਸ ਬਿਆਨ ਉੱਤੇ ਪ੍ਰਤੀਕਿਰਿਆ ਕੀਤੀ ਆ। ਪਰ ਪੰਥਕ ਜਾਂ ਖਾਲਿਸਤਾਨੀ ਸਭਾ ਦੇ ਵੱਲੋਂ ਸਾਨੂੰ ਵੀ ਇਸ ਬਿਆਨ ਦੇ ਉੱਤੇ ਆਪਣੀ ਗੱਲ ਜਿਹੜੀ ਆ ਉਹ ਕਹਿਣੀ ਬਣਦੀ। ਇੱਕ ਤਰੀਕੇ ਨਾਲ ਰਾਹੁਲ ਗਾਂਧੀ ਇਹ ਦੱਸਣਾ ਚਾਹੁੰਦਾ ਕਿ ਭਾਰਤ ਵਿੱਚ ਇਸ ਵੇਲੇ ਜਾਣੀ ਕਿ BJP ਦੇ ਰਾਜ ਵਿੱਚ ਪੱਗ ਜਾਂ ਕੜਾ ਜਿਹੜਾ ਹੈ ਉਹਦੇ ਉੱਤੇ
ਸਖਤੀ ਆ, ਪਾਬੰਦੀ ਆ, ਤੇ ਉਹ ਇਸ ਤਰੀਕੇ ਨਾਲ ਗੁਰਦੁਆਰੇ 'ਚ ਨਹੀਂ ਜਾ ਸਕਦੇ, ਏਦਾਂ ਦੀ ਚਲੋ ਗੱਲਬਾਤ। ਪਰ ਗੱਲ ਇਹ ਆ ਵੀ ਕਾਂਗਰਸ ਦੇ ਰਾਜ ਵੇਲੇ ਕਿਹੜਾ ਸੁੱਖ ਦਾ ਸਾਹ ਰਿਹਾ। ਚਲੋ ਇਸ ਗੱਲ ਨੂੰ ਆਪਾਂ ਹੋਰ ਜ਼ਿਆਦਾ ਵੱਡੇ ਦਾਇਰੇ 'ਚ ਦੇਖੀਏ ਤਾਂ ਹਾਕਮ ਜਿਹੜਾ ਮਰਜ਼ੀ ਹੋ, ਪਿਛਲੇ ਜਿਹੜਾ 550 ਸਾਲ ਦਾ ਇਤਿਹਾਸ ਆ, ਜਦੋਂ ਗੁਰੂ ਨਾਨਕ ਪਾਤਸ਼ਾਹ ਇਸ ਜਗਤ ਜਲੰਧੇ ਦੇ ਵਿੱਚ ਆਉਂਦੇ ਆ, ਜਗਤ ਤਮਾਸ਼ੇ ਵਿੱਚ ਉਹ ਖਾਲਸਾ ਧਰਮ ਨੂੰ, ਸਿੱਖ ਧਰਮ ਨੂੰ ਆਗਾਜ਼ ਕਰਦੇ ਆ। ਜਦੋਂ ਤੋਂ ਸਿੱਖ ਧਰਮ ਸ਼ੁਰੂ ਹੋਇਆ ਉਦੋਂ ਤੋਂ ਹਾਕਮ ਜਿਹੜਾ ਮਰਜ਼ੀ ਹੋਵੇ, ਉਹਨੂੰ ਹੱਕ ਸੱਚ ਦੀ ਗੱਲ ਕਰਨ ਵਾਲਾ ਸਿੱਖ ਧਰਮ ਕਦੇ ਬਰਦਾਸ਼ਤ ਹੋਇਆ ਹੀ ਨਹੀਂ, ਨਾ ਹੋ ਸਕਦਾ। ਇੱਕ ਪਾਸੇ ਸੱਚ ਦੀ ਗੱਲ ਆ, ਇੱਕ ਪਾਸੇ ਕੂੜ ਕਪਟ ਦੀ ਗੱਲ ਆ, ਹੰਕਾਰ ਦੀ ਗੱਲ ਆ। ਉਹ ਜਿੱਥੇ ਧਰਮ ਦੀ ਗੱਲ ਹੈ, ਉੱਥੇ ਜਦੋਂ ਧਰਮੀ ਪੁਰਸ਼ ਜਾਂ ਸਿੱਖ ਧਰਮ ਨੂੰ ਪ੍ਰਣਾਇਆ ਹੋਇਆ ਕੋਈ ਵੀ ਇਹ ਮੰਨ ਕੇ ਚੱਲਦਾ ਕਿ ਮੈਂ ਤਾਂ ਉਸ ਅਕਾਲ ਪੁਰਖ ਨੂੰ ਸਮਰਪਿਤ ਹਾਂ, ਉਸ ਮੌਕੇ ਆਮ ਜਿਹੜੇ ਦੁਨਿਆਵੀ ਤਾਕਤਾਂ ਦੇ ਮਾਲਕ ਨੇ ਜਾਂ ਉਸ ਧਿਰ ਨਾਲ ਖੜੇ ਨੇ, ਉਹਨਾਂ ਨੂੰ ਇਹ ਗੱਲ ਕਦੇ ਚੰਗੀ ਲੱਗ ਹੀ ਨਹੀਂ ਸਕਦੀ। ਉਹਨਾਂ ਨੂੰ ਤਾਂ ਹਰ ਮਨੁੱਖ ਆਪਦੇ ਸਾਹਮਣੇ ਝੁਕਦਾ ਚੰਗਾ ਲੱਗਦਾ, ਵੀ ਸਾਡੇ ਸਾਹਮਣੇ ਨੀਵੀਂ ਪਾਓ, ਸਾਡੇ ਤਖਤਾ ਤਾਜਾਂ ਦੀ ਜਿਹੜੀ ਹੈਗੀ ਆ ਅਧੀਨਗੀ ਉਹ ਕਬੂਲ ਕਰੋ। ਤੇ ਧਰਮੀ ਬੰਦੇ ਨੇ ਇਹ ਕਬੂਲ ਕਰਨੀ ਨਹੀਂ ਹੁੰਦੀ ਅਧੀਨਗੀ। ਇਸੇ ਕਰਕੇ ਦੁਨੀਆ ਭਰ ਦੇ ਇਤਿਹਾਸ ਵਿੱਚ ਹਰ ਧਰਮ ਦੇ ਲੋਕਾਂ ਕੋਲ ਆਪਦੇ ਰਹਿਬਰਾਂ ਦੀਆਂ, ਪੈਗੰਬਰਾਂ ਦੀਆਂ ਇਹੋ ਜਿਹੀਆਂ ਬੇਅੰਤ ਕਥਾ ਕਹਾਣੀਆਂ, ਸਾਖੀਆਂ ਹੈਗੀਆਂ ਕਿ ਜੀ ਦੇਖੋ ਰਾਜੇ ਨੇ ਜਾਂ ਰਾਜ ਸੱਤਾ ਨੇ ਫਲਾਣੇ ਨੂੰ ਝੁਕਾਉਣਾ ਚਾਹਿਆ, ਈਨ ਮਨਾਉਣੀ ਚਾਹੀ, ਆਪਦੀ ਗਲਤ ਗੱਲ ਜਿਹੜੀ ਸੀ ਉਹ ਪ੍ਰਵਾਨ ਕਰਾਉਣੀ ਚਾਹੀ, ਤੇ ਸਾਡੇ ਰਹਿਬਰ, ਸਾਡੇ ਧਰਮੀ ਪੁਰਸ਼ ਨੇ ਇਹ ਗੱਲ ਨਹੀਂ ਮੰਨੀ। ਇਹ ਸਾਰੇ ਦੁਨੀਆ ਭਰ ਦੇ ਵਿੱਚ ਆਪਾਂ ਦੇਖਦੇ। ਸਾਡੇ ਧਰਮ ਦੇ ਵਿੱਚ ਵੀ ਬੇਅੰਤ ਇਹੋ ਜਿਹੀਆਂ ਸਾਖੀਆਂ ਨੇ, ਖਾਸ ਤੌਰ ਦੇ ਉੱਤੇ ਜਿਨ੍ਹਾਂ ਰਹਿਬਰਾਂ ਦੀ, ਜਿਨ੍ਹਾਂ ਪੈਗੰਬਰਾਂ ਦੀ, ਜਿਨ੍ਹਾਂ ਗੁਰਸਿੱਖਾਂ ਦੀ, ਜਿਨ੍ਹਾਂ ਧਰਮੀ ਪੁਰਸ਼ਾਂ ਦੀ, ਮਹਾਂਪੁਰਸ਼ਾਂ ਦੀ ਬਾਣੀ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਉਹਨਾਂ ਸਾਰਿਆਂ ਦੇ ਨਾਲ ਹੀ ਕੋਈ ਨਾ ਕੋਈ ਇਹੋ ਜਿਹੀ ਕਥਾ ਸੁਣਨ ਨੂੰ ਸਾਨੂੰ ਮਿਲ ਜਾਂਦੀ ਆ, ਜਦੋਂ ਰਾਜ ਸੱਤਾ ਨੇ ਉਹਨਾਂ ਨੂੰ ਆਪਦੇ ਅਧੀਨ ਕਰਨਾ ਚਾਹਿਆ ਤੇ ਅਗਲੇ ਮੂਹਰਿਓਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਡਟੇ ਰਹੇ। ਸੋ ਇਸੇ ਲੜੀ ਦੇ ਵਿੱਚ ਸਿੱਖ ਧਰਮ ਜਦੋਂ ਕੋਈ ਵੀ ਰਾਜ ਸੱਤਾ ਦੇ ਕਾਬਜ ਹੋਇਆ, ਉਹਨੇ ਸਿੱਖਾਂ ਨੂੰ ਅਧੀਨ ਬਣਾਉਣੀ ਚਾਹੀਦੀ। ਗੁਰੂ ਸਾਹਿਬਾਨ ਵੇਲੇ ਆਪਾਂ ਨੂੰ ਪਤਾ ਹੀ ਆ ਕਿਵੇਂ ਬਾਬਰ ਨੇ, ਕਿਵੇਂ ਜਹਾਂਗੀਰ ਨੇ, ਤੇ ਕਿਵੇਂ ਹੋਰ ਬਹੁਤ ਸਾਰਿਆਂ ਨੇ ਇਹ ਸਾਰਾ ਕੁਝ ਕੀਤਾ, ਕਤਰਿਆ, ਆਪਾਂ ਨੂੰ ਪਤਾ ਹੀ ਸਾਰਾ ਕੁਝ। ਸੋ ਉਸ ਮਾਹੌਲ ਦੇ ਵਿੱਚ ਜਦੋਂ ਇਸ ਰਾਹੁਲ ਗਾਂਧੀ ਦੇ ਬਿਆਨ ਦੇ ਨਜ਼ਰੀਆ ਮਾਰਦੇ ਆ ਤਾਂ ਸਾਨੂੰ ਬਹੁਤ ਕੁਝ ਦੇਖਣ ਸਮਝਣ ਨੂੰ, ਇਹ ਤੇ ਬੋਲਣ ਨੂੰ, ਵਿਚਾਰਨ ਨੂੰ ਮਿਲਦਾ। ਔਰ ਜਦੋਂ ਕੋਈ ਇਹੋ ਜਿਹੀ ਗੱਲ ਹੁੰਦੀ ਆ, ਉਦੋਂ ਕੱਲਾ ਉਹ ਜਿਹੜਾ ਬਿਆਨ ਆ ਜਾਂ ਬਿਆਨ ਦੇਣ ਵਾਲਾ ਉੱਥੇ ਤੱਕ ਨਹੀਂ ਗੱਲ ਰਹਿੰਦੀ, ਉਹਦੇ ਨਾਲ ਜੁੜਿਆ ਹੋਇਆ ਬਹੁਤ ਕੁਝ ਹੋਰ ਹੁੰਦਾ ਜਿਹੜਾ ਇਸ ਬਹਾਨੇ ਪਬਲਿਕ ਵਿੱਚ, ਸੰਗਤ ਵਿੱਚ ਚਰਚਾ ਚ ਆਉਂਦਾ, ਤੇ ਇਸ ਬਹਾਨੇ ਆਪਾਂ ਵੀ ਇਸ ਗੱਲ ਨੂੰ ਅੱਗੇ ਕਰਾਂਗੇ। ਯਾਰ ਗੱਲ ਇਹ ਹੈ ਕਿ ਆਪਾਂ ਨੂੰ ਇੱਕ ਇਤਿਹਾਸਕ ਪ੍ਰਸੰਗ ਚੇਤੇ ਕਰਨ ਦੀ ਲੋੜ ਆ, ਜਦੋਂ ਗਵਾਲੀਅਰ ਦੇ ਕਿਲੇ ਵਿੱਚ 6ਵੇਂ ਸਤਿਗੁਰਾਂ ਨੂੰ, 6ਵੀਂ ਪਾਤਸ਼ਾਹੀ ਨੂੰ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਦੇ ਤਹਿਤ ਨਜ਼ਰਬੰਦ ਕੀਤਾ ਗਿਆ। ਉਸ ਮੌਕੇ ਦੀ ਇੱਕ ਸਾਖੀ ਆ ਵੀ ਸ਼ਿਕਾਰ ਜਾਂਦੇ ਆ, ਸ਼ਿਕਾਰ ਚੜ੍ਹਦੇ ਆ, ਤੇ ਸ਼ਿਕਾਰ ਵਿੱਚ ਜਦੋਂ ਕੋਈ ਘਾਹੀ ਘਾਹ ਖੋਤ ਕੇ ਪੰਡਾ ਲੈ ਕੇ ਵੀ ਚਲੋ ਇਹਨਾਂ ਨੂੰ ਮੈਂ ਘੋੜਿਆਂ ਦਾ ਘਾਹ ਦੇ ਕੇ ਜਾਵਾਂ, ਤੇ ਉਹ ਬਾਅਦ ਵਿੱਚ ਬਾਦਸ਼ਾਹ ਜਹਾਂਗੀਰ ਦੇ ਪੇਸ਼ ਕੀਤਾ ਗਿਆ ਅਹਿਲਕਾਰਾਂ ਨੇ ਕਿ ਆ ਜੀ ਘਾਹੀ ਆ, ਬੜਾ ਸੋਹਣਾ ਘਾਹ ਲੈ ਕੇ ਆਇਆ ਘੋੜਿਆਂ ਲਈ। ਉਹ ਕਹਿੰਦਾ ਵੀ ਦੱਸੋ ਕੀ ਚਾਹੀਦਾ। ਤੇ ਉਹ ਕਹਿੰਦਾ ਦੀਨ ਦੁਨੀ ਦੇ ਮਾਲਕ, ਵੀ ਲੋਕ ਪਰਲੋਕ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਬਖਸ਼ ਦੋ। ਬਾਦਸ਼ਾਹ ਜਹਾਂਗੀਰ ਕਹਿੰਦਾ ਵੀ ਜੇ ਕੋਈ ਸੋਨਾ ਚਾਂਦੀ ਚਾਹੀਦਾ, ਕੋਈ ਅਸ਼ਰਫੀਆਂ ਜਿਹੜੀ ਉਸ ਵੇਲੇ ਦੀ ਕਰੰਸੀ ਸੀ, ਜੋ ਕੁਝ ਗੱਲ ਆ ਤਾਂ ਸਾਡੇ ਵੱਲ ਗੱਲ ਕਰ ਤੂੰ, ਨਹੀਂ ਤਾਂ ਭਾਈ ਜੇ ਫਿਰ ਇਹ ਚੀਜ਼ਾਂ ਜਿਹੜੀਆਂ ਤੂੰ ਭਾਲਦਾ ਲੋਕ ਅਤੇ ਪਰਲੋਕ, ਅਸੀਂ ਤਾਂ ਇਸ ਲੋਕ ਦੀਆਂ ਖੁਸ਼ੀਆਂ ਵੀ ਇੱਕ ਸੀਮਾ ਰੇਖਾ ਦੇ ਅੰਦਰ ਅੰਦਰ ਦੇਣ ਵਾਲੇ ਆ। ਜਿਹੜਾ ਪਰਲੋਕ ਵਾਲਾ ਕੰਮ ਆ ਫਿਰ ਉਹ ਨਾਲ ਦਾ ਟੈਂਟ ਆ, ਜਿਹੜਾ ਨਾਲ ਦਾ ਤੰਬੂ ਆ, ਉਧਰ ਨੂੰ ਜਾਓ, ਤੁਸੀਂ ਉਧਰ ਆਓ।
तो इस तरीके नाल दुनियावी बादशाहियां ते सच्चे पातशाह आपां कहने आ पातशाह, फिर पातशाह दे नाल एक सच्चे पातशाह अखर मूहरे लाउने आ जिहड़ा, ते इहदा अर्थ इह आ कि बाकी दुनिया दे जिहड़े पातशाह ने बादशाह ने ਇਹ ਭੂਪਤ ਸਭ ਦਿਵਸ ਚਾਰ ਕੀ ਝੂਠੇ ਕਰਤ ਦਿਵਾਜਾ, ਇਹ ਜਿਹੜੇ ਦੁਨਿਆਵੀ ਬਾਦਸ਼ਾਹ ਨੇ ਇਹ ਤਾਂ 4 ਦਿਨ ਕੀ ਚਾਂਦਨੀ ਵਾਲੀ ਗੱਲ ਹੈ, ਪਰ ਸੱਚੇ ਪਾਤਸ਼ਾਹ ਜਿਹੜੇ ਨੇ ਉਹ ਸਦੀਵੀ ਨੇ। ਸੋ ਅੱਜ ਬਹੁਤੇ ਲੋਕਾਂ ਨੂੰ ਦੁਨੀਆ ਦੇ ਉਹਨਾਂ ਰਾਜਿਆਂ ਮਹਾਰਾਜਿਆਂ ਦਾ ਨਹੀਂ ਪਤਾ ਜਿਨ੍ਹਾਂ ਨੇ ਧਰਮ ਨਾਲ ਜਾਂ ਧਰਮੀਆਂ ਨਾਲ ਟਕਰਾਅ ਕੀਤਾ, ਪੈਗੰਬਰਾਂ ਨਾਲ ਟਕਰਾਅ ਕੀਤਾ। ਸੱਚੇ ਪਾਤਸ਼ਾਹ ਜਾਂ ਅਕਾਲ ਪੁਰਖ ਦੇ ਜਿਹੜੇ ਹੁਕਮ 'ਚ ਚੱਲੇ ਉਹਨਾਂ ਦਾ ਚੇਤਾ। ਤੋ ਇਸ ਪ੍ਰਸੰਗ ਦੇ ਤਹਿਤ ਜਦੋਂ ਆਪਾਂ ਦੇਖਦੇ ਹਾਂ ਕਿ ਦਿੱਲੀ ਦੇ ਜਾਂ ਲਾਹੌਰ ਦੇ ਤਖਤ ਉੱਤੇ ਤਾਂ ਕੀ, ਹੁਣ ਤਾਂ ਚੰਡੀਗੜ੍ਹ ਦੇ ਤਖਤ ਤੇ ਵੀ ਜਿਹੜਾ ਬਹਿ ਜਾਂਦਾ ਨਾ, ਉਹਨੂੰ ਸਭ ਤੋਂ ਪਹਿਲਾ ਕੰਮ ਇਹ ਲੱਭਦਾ ਵੀ ਕਿਸੇ ਤਰੀਕੇ ਨਾਲ ਸਿੱਖਾਂ ਦੀ ਨੀਵੀਂ ਪਵਾਵਾਂ, ਸਿੱਖਾਂ ਨੂੰ ਝੁਕਾਵਾਂ। ਤੇ 1947 ਤੋਂ ਪਹਿਲਾਂ ਇੱਥੇ ਅੰਗਰੇਜ਼ਾਂ ਦਾ ਰਾਜ ਆਇਆ, ਉਸ ਤੋਂ ਪਹਿਲਾਂ ਮੁਗਲਾਂ, ਪਠਾਣਾ, ਅਫਗਾਨਾਂ, ਇਸ ਤੋਂ ਪਹਿਲਾਂ ਹੋਰ ਬੜਿਆਂ ਨੇ ਝੰਡੇ ਚਲਾਏ। ਤਖਤ ਉੱਤੇ ਬੈਠਣ ਵਾਲੇ ਬੰਦਿਆਂ ਨੂੰ ਸਭ ਤੋਂ ਪਹਿਲਾਂ ਇਹੀ ਚਾਅ ਚੜਿਆ ਵੀ ਸਿੱਖਾਂ ਦੀ ਨੀਵੀਂ ਪਵਾਉਣੀ, ਸਿੱਖਾਂ ਦਾ ਨਹੀਂ ਪਰ ਖੁਰਾ ਖੋਜ ਬਟਾਉਣੀ। ਹੁਣ ਜਿਹੜੇ ਲਖਪਤ ਰਾਏ ਵਰਗੇ, ਮੱਸੇ ਰੰਘੜ ਵਰਗੇ, ਨਾਦਰ ਵਰਗੇ, ਅਬਦਾਲੀ ਵਰਗੇ, ਅਬਦਾਲੀ ਨੇ ਤਾਂ ਕਹਿੰਦੇ ਇੱਕ ਹਮਲਾ ਹੀ ਪੂਰਾ ਇਸ ਕੰਮ ਲਈ ਵੀ ਸਿੱਖਾਂ ਦਾ ਨਾਸ਼ ਕਰ ਦੇਣਾ, ਸਰਬਨਾਸ਼। ਫਰਕਸ਼ੀਅਰ ਬਾਦਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਜੋ ਕੁਝ ਕੀਤਾ ਉਹ ਵੀ ਸਾਰਿਆਂ ਦੇ ਸਾਹਮਣੇ ਆਪਣੇ। ਉਹ ਜਿਹੜਾ ਸਾਡੇ ਸਾਹਮਣੇ ਇਤਿਹਾਸ ਆ ਉਹਦੇ ਤਹਿਤ ਤਾਂ ਜਦੋਂ ਵੀ ਹਾਕਮ ਨੂੰ, ਹੁਕਮਰਾਨ ਦੀ ਸੱਤਾ ਨੂੰ, ਦਿਮਾਗ ਨੂੰ ਸੱਤਾ ਚੜੀ ਆ ਨਾ, ਉਹਨੂੰ ਫਿਰ ਚਾਅ ਚੜਿਆ ਵੀ ਚਲੋ ਸਿੱਖਾਂ ਨਾਲ ਪੰਗਾ ਲਈ। ਤੇ ਇਹ ਸਾਡਾ ਇਤਿਹਾਸ ਆਇਆ ਬਈ ਬੜਿਆਂ ਨੇ ਜ਼ੋਰ ਲਾ ਲਿਆ। ਹੁਣ ਸਾਡੇ ਆਮ ਹੀ ਇਹ ਸਾਡੇ ਭਰਾ ਜਦੋਂ ਗੱਲ ਕਹਿੰਦੇ ਬੜੀਆਂ ਪਾਤਸ਼ਾਹੀਆਂ ਬਾਦਸ਼ਾਹੀਆਂ ਜੀ ਜ਼ੋਰ ਲਾ ਹੱਡੀਆਂ, ਤੂੰ ਵੀ ਲਾ ਲਾ। ਜਦੋਂ ਵੀ ਕੋਈ ਜ਼ੁਲਮ ਕਰਦਾ ਹੈ ਤਾਂ ਚਾਹੇ ਉਹ ਸਿੱਖ ਕੱਲਾ ਤੇ ਚਾਹੇ ਪੂਰੀ ਕੌਮ ਆ, ਉਦੋਂ ਆਵਾਜ਼ ਇਹੀ ਅੰਦਰੋਂ ਨਿਕਲਦੀ ਆ ਕਿ ਇਹ ਰੰਗ ਢੰਗ ਬੜਿਆਂ ਨੇ ਸਿੱਖਾਂ ਨਾਲ ਕਰਕੇ ਦੇਖ ਲਏ ਕਿ ਤੁਸੀਂ ਵੀ ਕਰ ਲਓ, ਤੁਸੀਂ ਵੀ ਜ਼ੋਰ ਲਾ ਲਓ। ਜਿਵੇਂ ਬੀਤੇ ਦਿਨ ਆਪਾਂ ਚਰਚਾ ਕਰਦੇ ਸੀ ਉਹ ਮੁੰਡੇ ਦੀ, ਹਨੀ ਸਿੰਘ ਦੀ, ਗਾਉਣ ਵਾਲੇ ਦੀ, ਉਹ ਕਹਿੰਦਾ ਮੈਂ ਸਿੱਖਾਂ ਦੀ ਨਸਲ ਦੇ ਵਿੱਚ ਨਸ਼ਾ ਜਿਹੜਾ ਉਹ ਬਾੜ। ਇਵੇਂ ਹੀ ਬੜਿਆਂ ਨੇ ਐਲਾਨ ਕੀਤਾ ਵੀ ਸਿੱਖਾਂ ਦਾ ਖੁਰਾ ਖੋਜ ਮਿਟਾ ਦਿਆਂਗੇ। ਲਖਪਤ ਰਾਏ ਨੇ ਜ਼ਕਰੀਏ ਖਾਨ ਦੇ ਕਹਿੰਦੇ ਪੈਰਾਂ 'ਚ ਪੱਗ ਵਗਾ ਕੇ ਮਾਰੀ, ਕਹਿੰਦਾ ਉਦਣ ਬੰਨਣੀ ਆ ਜਿੱਦਣ ਧਰਤੀ ਤੋਂ ਸਿੱਖ ਖਤਮ ਕਰ। ਤੇ ਬਣਿਆ ਕੀ, ਸਿੱਖ ਤਾਂ ਜਿਉਂਦੇ ਆ ਤੇ ਲਖਪਤ ਰਾਏ ਦੇ ਨਾਲ ਜੋ ਬੀਤੀ ਉਹਨੂੰ ਜਿਉਂਦੇ ਨੂੰ ਇੱਕ ਟੋਏ 'ਚ ਦੱਬਤਾ, ਖੰਭੇ ਨਾਲ ਬੰਨ ਕੇ ਸਿੱਧਾ ਖੜਾ ਕਰ ਲਿਆ, ਖੰਭਾ ਉਹਦੇ ਨਾਲ ਬੰਨ ਲਿਆ, ਆਲੇ ਦੁਆਲੇ ਉਹਦੇ ਇੱਕ ਲੰਮੀ ਚੌੜੀ ਉੱਪਰ ਨੂੰ ਉਸਾਰੀ ਕਰ ਲਈ। ਸਾਰੇ ਸ਼ਹਿਰ ਦੇ, ਲਾਹੌਰ ਦੇ ਲੋਕਾਂ ਨੂੰ ਕਹਿਤਾ ਵੀ ਜਿਹਨੇ ਜੰਗਲ ਪਾਣੀ ਜਾਣਾ ਹਾਜ਼ਤ ਕਰਨੀ ਹੈ ਇਹਦੇ ਉੱਪਰ ਕਰਨੀ। ਇਹਦੇ ਨਾਲੋਂ ਭੈੜੀ ਮੌਤ ਸਾਡੇ ਇਤਿਹਾਸ ਵਿੱਚ ਕਿਸੇ ਹੋਰ ਨੂੰ ਨਹੀਂ ਮਿਲੀ, ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਡੇ ਇਸ਼ਟ ਦੀ ਧੁਰ ਕੀ ਬਾਣੀ ਨੂੰ ਜਿਸ ਤਰੀਕੇ ਨਾਲ ਉਹਨੇ ਬੇਅਦਬ ਕੀਤਾ ਸੀ, ਫਿਰ ਇਹੀ ਹੋ ਸਕਦਾ ਸੀ। ਜਿਹੜੇ ਲੋਕ ਅੱਜ ਦੇ ਸਮੇਂ ਦੇ ਵਿੱਚ ਬਾਣੀ ਬੇਅਦਬ ਕਰਨ ਤੋਂ ਬਾਅਦ ਸੋਚਦੇ ਆ ਵੀ ਅਸੀਂ ਬਚ ਜਾਾਂਗੇ, ਭਾਈ ਦੁਨਿਆਵੀ ਸਜ਼ਾ ਤੋਂ ਤੁਸੀਂ ਇੱਥੇ ਸ਼ਾਇਦ ਬਚ ਸਕਦੇ ਹੋ, ਲੋਕਾਂ ਨੂੰ ਧੋਖਾ ਦੇ ਲਵੋ, ਪਰ ਉੱਥੋਂ ਕੋਈ ਨਹੀਂ ਬਚਦਾ। ਚੌਣ ਵੱਖ ਕੱਢੇ ਜਜਮਾਲਿਆ, ਕਹਿੰਦੇ ਜੀ ਉੱਥੇ ਸੱਚੋ ਹੀ ਸੱਚ ਨਿਬੜੇ, ਉੱਥੇ ਸੱਚ ਦਾ ਨਿਬੇੜਾ ਹੁੰਦਾ, ਨਤਾਰਾ ਹੁੰਦਾ। ਤੋ ਜਿਨ੍ਹਾਂ ਨੇ ਹਮਲਿਆਂ ਦੇ ਮੌਕੇ ਜਾਂ ਹੋਰ ਜੰਗਾਂ ਯੁੱਧਾਂ ਮੌਕੇ ਸਾਡੇ ਧਾਰਮਿਕ, ਸਾਡੇ ਰਹਿਬਰ ਨੂੰ, ਸਾਡੇ ਜਿਹੜਾ ਧਰਮ ਦਾ ਇਸ਼ਟ ਆ ਸਾਡਾ, ਉਹਨੂੰ ਨੁਕਸਾਨ ਕੀਤਾ ਹੈ, ਉਹਦੇ ਨਾਲ ਫਿਰ ਇਹੀ ਕੁਝ ਹੋਣਾ ਸੀ। ਸੋ ਅੱਜ ਦੇ ਸਮੇਂ ਦੇ ਵਿੱਚ ਲਖਪਤ ਰਾਏ ਦੇ ਥਾਂ ਤੇ ਜਿਹੜੇ ਬੈਠੇ ਨੇ, ਸਰਸੇ ਵਾਲੇ ਨੇ ਕੀ ਕਰਵਾਇਆ? ਸਿੱਖ ਸੋਚ ਹੀ ਨਹੀਂ ਪਾ ਰਹੇ ਕਿ ਇਹਨਾਂ ਨੂੰ ਸਜ਼ਾ ਕਿਹੜੀ ਦਿੱਤੀ ਜਾਵੇ। ਜਿਵੇਂ ਲਖਪਤ ਰਾਏ ਜਦੋਂ ਕਾਬੂ ਆ ਗਿਆ ਸੀ ਉਦੋਂ ਸਮਝ ਨਹੀਂ ਸੀ ਲੱਗਦੀ ਵੀ ਹੁਣ ਇਹਦਾ ਹੱਲ ਕੀ ਕਰੀਏ। ਉਵੇਂ
ਇਹਨੂੰ ਕਿਸ ਤਰੀਕੇ ਨਾਲ ਮਾਮਲਾ ਖਤਮ ਹੋਵੇ ਇਹ ਸਮਝ ਨਹੀਂ ਆਇਆ। ਤੇ ਆ ਜਿਹੜੀ ਬਾਦਲ ਸੈਨਾ ਇਹ ਸਾਰੇ ਅੱਜ ਅਕਾਲ ਤਖਤ ਸਾਹਿਬ ਤੇ ਤੁਰੇ ਫਿਰਦੇ ਆ, ਉਹਨੂੰ ਭੂੰਦੜ ਨੂੰ ਪ੍ਰਧਾਨ ਬਣਾਇਆ ਸੀ ਬਲਵਿੰਦਰ ਸਿੰਘ ਨੂੰ, ਉਹਦੇ ਖਿਲਾਫ ਵੀ ਉਹਨਾਂ ਦੇ ਆਪ ਦੇ ਖੇਮੇ ਦੇ ਵਿੱਚੋਂ ਅਕਾਲੀ ਦਲ ਦੇ ਲੀਡਰ ਹੀ ਅਕਾਲ ਤਖਤ ਤੇ ਪਹੁੰਚੇ ਆ ਕਿ ਜੀ ਇਹ ਤਾਂ ਆਪ ਸਰਸੇ ਵਾਲਿਆਂ ਨੂੰ ਮੁਲਾਕਾਤਾਂ ਕਰਦਾ ਕਰਾਉਂਦਾ ਰਿਹਾ ਵੀ ਅਸੀਂ ਇਹਦੀ ਕੋਠੀ ਗਏ, ਉੱਥੇ ਸੁਖਬੀਰ ਸਿੰਘ ਬਾਦਲ ਨੇ ਵੀ ਆਉਣਾ ਸੀ, ਉਹ ਜਿਹੜਾ ਕਾਨੇ ਕਿਆ ਵਾਲਾ ਮਿੱਠੂ ਸਿੰਘ ਆ ਸ਼੍ਰੋਮਣੀ ਕਮੇਟੀ ਮੈਂਬਰ, ਉਹਨੇ ਕਿਹਾ ਬਈ ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ ਮੁਖੀ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ, ਬਾਬਾ ਜਰਨੈਲ ਸਿੰਘ ਜੀ ਦੇ ਪਰਿਵਾਰ ਦੇ ਵਿੱਚੋਂ ਤੇ ਸਾਬਕਾ ਜਥੇਦਾਰ ਅਕਾਲ ਤਖਤ ਤਾਂਤਾ ਦੇ ਭਤੀਜੇ ਭਾਈ ਜਸਵੀਰ ਸਿੰਘ ਰੋਡੇ ਤੇ ਇਵੇਂ ਜਗਦੀਪ ਸਿੰਘ ਨਕਈ ਜਿਹੜਾ ਸੰਸਦੀ ਸਕੱਤਰ ਰਿਹਾ, ਹੋਰ ਕਈਆਂ ਦੇ ਨਾਂ ਲੈ ਆ ਵੀ ਅਸੀਂ ਸਾਰੇ ਜਾਣੇ ਸੀਗੇ ਭੂੰਦੜ ਦੀ ਕੋਠੀ 'ਚ ਫਾਰਮ ਹਾਊਸ ਵਿੱਚ, ਉੱਥੇ ਸੁਖਬੀਰ ਸਿੰਘ ਬਾਦਲ ਨੂੰ ਮਿਲਣਾ ਸੀ ਤੇ ਹੁਕਮਨਾਮਾ ਹੋਇਆ ਸੀ ਵੀ ਸਰਸੇ ਵਾਲਿਆਂ ਨਾਲ ਮੇਲ ਮੁਲਾਕਾਤ ਨਹੀਂ ਰੱਖਣੀ। ਪੰਥ ਉਹਨਾਂ ਦਿਨਾਂ ਦੇ ਵਿੱਚ ਥਾਂ ਥਾਂ ਦੇ ਉੱਤੇ ਵਿਰੋਧ ਕਰਦਾ ਫਿਰਦਾ ਸੀ ਤੇ ਸਰਸੇ ਵਾਲੇ ਜਿਹੜੇ ਸੀ ਉਹ ਸੁਖਬੀਰ ਸਿੰਘ ਬਾਦਲ ਨਾਲ, ਬਲਵਿੰਦਰ ਸਿੰਘ ਭੂੰਦੜ ਨਾਲ ਉੱਥੇ ਘਿਓ ਖਿਚੜੀ ਹੋਏ ਫਿਰਦੇ ਸੀ। ਹੁਣ ਜਿਹੜੇ ਲੋਕ ਪਿੱਟਣ ਬਹਿ ਜਾਂਦੇ ਆ ਇੱਥੇ ਜਦੋਂ ਅਸੀਂ ਗੱਲ ਕਰਦੇ ਆ ਵੀ ਹਾਏ ਜੀ ਬਾਦਲ ਦਾ ਛੁਣਛੁਣਾ ਵਜਾਉਂਦੇ, ਭਾਈ ਬਾਦਲ ਦਾ ਛੁਣਛੁਣਾ ਕਿਉਂ ਨਾ ਵੱਜੇ? ਜਿਨ੍ਹਾਂ ਲੋਕਾਂ ਨੇ ਸਿੱਖੀ ਅਤੇ ਸਿੱਖਾਂ ਦੇ ਸਿਧਾਂਤ ਦੀ, ਸਿੱਖਾਂ ਦੇ ਫਲਸਫੇ ਦੀ ਇੰਨੀ ਹੇਠੀ ਕੀਤੀ। ਇੱਕ ਪਾਸੇ ਤਾਂ ਸਾਡੀ ਕੌਮ ਦੇ ਇਤਿਹਾਸ ਵਿੱਚ ਇਹ ਆਉਂਦਾ ਹੈ ਕਿ ਚਾਹੇ ਕਿਸੇ ਸਿੱਖ ਦੇ ਜੀਵਨ ਦੇ ਵਿੱਚ ਕਿੰਨੀ ਮਰਜ਼ੀ ਘਾਟ ਹੋਵੇ, 100 ਗੜਬੜਾ ਗਲਤੀਆਂ ਹੋਣ, ਪਰ ਜਦੋਂ ਕੌਮ ਦਾ ਫੈਸਲਾ, ਜਦੋਂ ਕੋਈ ਕੌਮ ਦੀ ਗੱਲ ਹੈ, ਜਦੋਂ ਕੌਮ ਦੇ ਦੁਸ਼ਮਣ ਦੀ ਗੱਲ ਹੈ, ਉਦੋਂ ਨਹੀਂ ਸਿੱਖ ਆਪਦੇ ਧਰਮ ਨੂੰ ਦਗਾ ਦਿੰਦਾ। ਇਹਨਾਂ ਦੀ ਵਫਾਦਾਰੀ ਕਿਹਦੇ ਨਾਲ ਸੀ? ਸਰਸੇ ਵਾਲੇ ਨਾਲ। ਇਹਨਾਂ ਨੂੰ ਸਰਸੇ ਵਾਲੀਆਂ ਵੋਟਾਂ ਦਿਖਦੀਆਂ ਸੀ। ਜੇਕਰ ਆ ਜਿਹੜੇ ਬਾਦਲ ਪਿੱਟਦੇ ਆ ਵੀ ਹਾਏ ਬਾਦਲ ਦਾ ਨਾਂ ਕਿਉਂ ਲੈਂਦੇ ਆ, ਇਹ ਦੱਸਣ ਵੀ ਜਿਹੜਾ ਸਿੱਖ ਜਦੋਂ ਫਰਕਸ਼ੀਅਰ ਬਾਦਸ਼ਾਹ ਨੇ ਸਿੱਖਾਂ ਦਾ ਕਤਲੇਆਮ ਕੀਤਾ, ਨਸਲਕੁਸ਼ੀ ਕੀਤੀ, ਜਿਹੜੇ ਸਿੱਖ ਉਸ ਟਾਈਮ ਫਰਕਸ਼ੀਅਰ ਬਾਦਸ਼ਾਹ ਨਾਲ ਮੇਲ ਮਿਲਾਪ ਰੱਖਦੇ ਹੋਣ, ਉਹਦੇ ਵੱਲ ਭੁਗਤਦੇ ਹੋਣ, ਉਹਨਾਂ ਨੂੰ ਸਿੱਖ ਕੀ ਕਹਿੰਦੇ ਹੋਣਗੇ? ਜਿਹੜੇ ਸਿੱਖ ਅਬਦਾਲੀ ਨਾਲ ਰਲ ਜਾਣ, ਜ਼ਕਰੀਏ ਖਾਨ ਨਾਲ ਰਲ ਜਾਣ, ਨਾਦਰ ਨਾਲ ਰਲ ਜਾਣ, ਮੱਸੇ ਰੰਗੜ ਨਾਲ ਰਲ ਜਾਣ, ਉਹਨਾਂ ਨੂੰ ਸਿੱਖ ਕੀ ਕਹਿੰਦੇ ਹੋਣਗੇ? ਪਿਛਲੀਆਂ ਸਦੀਆਂ ਦੇ ਵਿੱਚ ਜਦੋਂ ਵੀ ਸਿੱਖ ਕੌਮ ਦਾ ਮਸਲਾ ਆਇਆ ਤਾਂ ਪੂਰੀ ਦੀ ਪੂਰੀ ਕੌਮ ਇਕਜੁੱਟ ਤੇ ਇਕਮੁੱਠ ਰਹੀ। ਸਰਬੱਤ ਖਾਲਸਾ ਦੇ ਵਿੱਚ ਲਏ ਹੋਏ ਫੈਸਲਿਆਂ ਦੇ ਉੱਤੇ ਪੂਰੀ ਕੌਮ ਜੇ ਇਕਜੁੱਟ ਇਕਮੁੱਠ ਰਹੀ ਆ ਤਾਂ ਆਪਾਂ ਆਹ ਕਹਿਣ ਜੋਗੇ ਹੋਏ ਆ ਵੀ ਜਿਹੜਾ ਮਰਜ਼ੀ ਦੁਸ਼ਮਣ ਸੀ ਅਸੀਂ ਚੜ੍ਹਦੀ ਕਲਾ 'ਚ ਹੀ ਰਹੇ। ਤੇ ਅੱਜ ਜਦੋਂ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਬਾਦਲ ਦਲ ਦੇ ਝੰਡੇ ਹੇਠ ਸਰਸੇ ਵਾਲਿਆਂ ਨਾਲ ਜੱਫੀਆਂ ਪਾਵੇ, ਹੁਕਮਨਾਮੇ ਦੀ ਉਲੰਘਣਾ ਕਰੇ, ਤੇ ਇਹ ਗੱਲ ਜਾਂਦੀ ਕਿੱਧਰ ਨੂੰ? ਘਰ ਆ ਲਾਹਣਤ ਉਹਨਾਂ ਲੋਕਾਂ ਦੇ ਸਿਰ 'ਚ ਸੁਆਹ ਪੈਣੀ ਚਾਹੀਦੀ ਆ ਜਿਹੜੇ ਬਾਦਲ ਕਿਆਂ ਦੀਆਂ ਕਰਤੂਤਾਂ ਦੀ ਗੱਲ ਕਰਨ ਵਾਲਿਆਂ ਨੂੰ ਉਲਟਾ ਕਹਿੰਦੇ ਆ ਕਿ ਜੀ ਇਹ ਗਲਤ ਨਹੀਂ। ਇਹ ਵੀ ਇੱਕ ਤਰੀਕੇ ਨਾਲ ਬਾਦਲ ਦਲ ਦੀ ਹਮਾਇਤ ਕਰਨ ਵਾਲਾ ਕੰਮ ਹੀ। ਦੋਸਤੋ ਦੁਸ਼ਮਣ ਕੋਈ ਵੀ ਹੋਵੇ ਜਿਹੜਾ ਉਹਦੀ ਹਮਾਇਤ ਕਰਦਾ ਉਹ ਗੰਦਾ ਹੀ ਗੰਦਾ, ਉਹ ਮਾੜਾ ਹੀ ਮਾੜਾ, ਉਹ ਭੈੜਾ ਹੀ ਭੈੜਾ। ਖੈਰ ਗੱਲ ਆਪਾਂ ਵਿਸ਼ੇ ਵੱਲ ਆਈਏ ਬਈ ਜਦੋਂ ਇਸ ਰਾਹੁਲ ਗਾਂਧੀ ਦੇ ਪਰਿਵਾਰ ਦੀ ਜੇ ਗੱਲ ਕਰੀਏ, ਇੰਦਰਾ ਗਾਂਧੀ ਨੇ 1972-73 ਦੇ ਵਿੱਚ ਫੌਜ ਦੇ ਲਈ ਇੱਕ ਹੁਕਮ ਜਾਰੀ ਕੀਤਾ ਵੀ ਜਿਹੜੇ ਸਿੱਖ ਫੌਜੀ ਨੇ ਉਹਨਾਂ ਦੇ ਉੱਤੇ ਜਿਹੜੀ ਇੱਕ ਮਰਿਆਦਾ, ਇੱਕ ਕਾਨੂੰਨ, ਇੱਕ ਨੈਤਿਕ ਤੌਰ ਤੇ ਗੱਲ ਚੱਲੀ ਆਉਂਦੀ ਸੀ ਵੀ ਉਹ ਆਪਦੇ ਧਰਮ 'ਚ ਪਰਪੱਕ ਰਹਿਣਗੇ। ਆਪਾਂ ਆਪਣੇ ਆਲੇ ਦੁਆਲੇ ਦੇਖੋ ਜਿੰਨੇ ਸਾਬਕਾ ਫੌਜੀ ਆ ਪੁਰਾਣੇ, ਉਹ ਦਾੜੇ ਪ੍ਰਕਾਸ਼ ਨੇ, ਸਾਬਤ ਸੂਰਤ ਨੇ। ਕਈ ਵਾਰ ਇੱਥੇ ਜਾਈਦਾ ਕਿਸੇ ਫੌਜੀ ਹਸਪਤਾਲ 'ਚ ਜਾਂ ਪੈਨਸ਼ਨ ਪੁਨਸ਼ਨ ਵਾਲੇ ਦੇ ਚੱਕਰ 'ਚ ਕਿਸੇ ਨਾਲ ਜਾਣਾ ਪੈ ਜੇ ਬਜ਼ੁਰਗ ਨੂੰ ਲੈ ਕੇ,
ਉੱਥੇ ਦੇਖੀਦਾ ਜਿਹੜੇ ਵੱਡੀ ਉਮਰ ਦੇ ਜਿੰਨੇ ਸਾਬਕਾ ਫੌਜੀ ਆ, ਪੱਗਾਂ ਦਾੜਿਆਂ ਵਾਲੇ, ਬਹੁਤੇ ਜ਼ਿਆਦਾ ਅੰਮ੍ਰਿਤਧਾਰੀ ਨੇ। ਪਰ ਜਿਹੜੇ ਫੌਜੀ 1972 ਤੋਂ ਬਾਅਦ ਵਿੱਚ ਜਿਹੜੇ ਲੋਕਾਂ ਨੂੰ ਹੌਲੀ ਹੌਲੀ ਭਾਰਤ ਮਾਤਾ ਦਾ ਬੁਖਾਰ ਚੜ੍ਹਦਾ ਗਿਆ, ਉਹਨਾਂ ਨੂੰ ਖੁੱਲ੍ਹ ਦਿੱਤੀ ਗਈ ਕਿ ਤੁਸੀਂ ਪਤਿਤ ਹੋਵੋ, ਤੁਸੀਂ ਮੂੰਹ ਸਿਰ ਮਨਾਓ। ਨਹੀਂ ਕੋਈ ਸਿੱਖ ਫੌਜੀ ਅੰਗਰੇਜ਼ਾਂ ਵੇਲੇ ਮੂੰਹ ਸਿਰ ਨਹੀਂ ਸੀ ਮਨਾ ਸਕਦਾ, ਸਿੱਖ ਮਰਿਆਦਾ ਨੂੰ ਭੰਗ ਨਹੀਂ ਸੀ ਕਰ ਸਕਦਾ। ਸੋ ਸਿੱਖਾਂ ਦੇ ਦਿਲ ਦਿਮਾਗ ਵਿੱਚ ਕਕਾਰਾਂ ਪ੍ਰਤੀ, ਕੇਸਾਂ ਪ੍ਰਤੀ ਓਪਰਾਪਣ ਭਰਨਾ, ਵਿਰੋਧ ਭਾਸ ਭਰਨਾ, ਇਹ ਇੱਕ ਫੈਸਲਾ ਸੀ ਜਿਹੜਾ ਇੰਦਰਾ ਨੇ ਕੀਤਾ। ਔਰ ਇਹਨੂੰ ਦੇਖ ਕੇ ਖੁਸ਼ਵੰਤ ਸਿੰਘ ਨੇ ਉਦੋਂ ਇੱਕ ਕਿਤਾਬ ਲਿਖੀ ਕਿ ਮੈਂ ਸਿੱਖ ਇਤਿਹਾਸ ਜਿਹੜਾ ਹੈ ਉਹ ਬੜਾ ਤੇਜ਼ੀ ਨਾਲ ਕਹਿੰਦਾ ਲਿਖ ਰਿਹਾ, ਕਿਉਂਕਿ ਇਸ ਸਦੀ ਦੇ ਅੰਤ ਤੱਕ ਸਿੱਖ ਜਿਹੜਾ ਵਰਗ ਆ, ਸਿੱਖ ਧਰਮ ਆ, ਇਹ ਖਤਮ ਹੋ ਜਾਣਾ। ਸਿੱਖਾਂ ਨੇ ਬਹੁਤ ਸਖਤ ਉਹਦੇ ਉੱਤੇ ਪ੍ਰਤੀਕਿਰਿਆ ਕੀਤੀ। ਖੁਸ਼ਵੰਤ ਸਿੰਘ ਦੇ ਉਸ ਲਿਖਤ ਤੇ ਰੌਲਾ ਬੜਾ ਪਿਆ ਸੀ। ਫਿਰ ਉਹਨੇ ਦਿਖਾਇਆ ਵੀ ਆਹ ਦੇਖੋ ਜੀ, ਤੁਹਾਡੇ ਧਰਮ ਦੇ ਖਿਲਾਫ ਬਹੁਤ ਕੁਝ ਚੱਲ ਰਿਹਾ, ਪਰ ਆਹ ਜਿਹੜਾ ਫੈਸਲਾ ਇਹਦਾ ਸਾਰਿਆਂ ਦੇ ਸਾਹਮਣੇ ਆ ਨਾ, ਕਿ ਜਿਹੜੇ ਫੌਜੀ ਪਹਿਲਾਂ ਆਪਦੇ ਧਰਮ 'ਚ ਪ੍ਰਪੱਕ ਹੁੰਦੇ ਸੀ, ਉਹਨਾਂ ਨੂੰ ਇਸ ਤਰੀਕੇ ਨਾਲ ਮੱਤ ਦਿੱਤੀ ਜਾ ਰਹੀ ਆ ਕਿ ਧਰਮ 'ਚ ਪ੍ਰਪੱਕ ਨਾ ਰਹੋ। 1972-73 ਦੇ ਦਿਨਾਂ ਦੇ ਵਿੱਚ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚ ਕਾਮਰੇਡ ਲਹਿਰ ਨੂੰ ਸਟੇਟ ਨੇ ਪੂਰੀ ਸਪੋਰਟ ਕੀਤੀ। ਕਾਹਦੇ ਲਈ? ਕਿ ਸਿੱਖਾਂ ਦੇ ਬੱਚੇ ਬੱਚੀਆਂ ਨੂੰ ਜੇ ਅਸੀਂ ਕਿਸੇ ਤਰੀਕੇ ਨਾਲ ਧਰਮ ਤੋਂ ਛੁੱਟ ਸਕੀਏ, ਜਿਹੜਾ ਕਮਿਊਨਿਜ਼ਮ ਫਲਸਫਾ ਉਹ ਗੁਰਮਤ ਦੀਆਂ ਜੜ੍ਹਾਂ ਪੱਟਣ ਦਾ ਅਹਿਦ ਕਰਕੇ ਪੁਰਾਣੇ ਕਾਮਰੇਡ ਆ ਜਿਹੜੇ ਉਹੀ ਕਹਿੰਦੇ ਹੁੰਦੇ ਸੀ ਵੀ ਪੰਜਾਬ ਦੀ ਧਰਤੀ ਤੇ ਕਮਿਊਨਿਜ਼ਮ ਦੀ ਜੇ ਜੜ ਲਾਉਣੀ ਆ ਤਾਂ ਇੱਥੋਂ ਸਿੱਖੀ ਦੀ ਜੜ ਪੱਟਣੀ ਪੈਣੀ। ਅਗਲੇ ਲੱਗੇ ਰਹੇ ਇਸ ਗੱਲ ਨੂੰ ਵੀ ਸਟੇਟ ਦੀ, ਦਿੱਲੀ ਦੀ ਸਰਪ੍ਰਸਤੀ ਸੀ। ਜਿਹੜੇ ਕੜੇ ਦੀ, ਜਿਹੜੀ ਪੱਗ ਦੀ ਜਿਹੜੀ ਗੱਲ ਅੱਜ ਰਾਹੁਲ ਗਾਂਧੀ ਕਰਦਾ ਹੈ, ਇਹ ਤਾਂ ਜੀ ਦਿੱਲੀ ਦੇ ਤਖਤ ਉੱਤੇ ਚਾਹੇ ਇੰਦਰਾ ਬੈਠੀ, ਚਾਹੇ ਬੈਠੇ ਆ ਵਾਜਪਾਈ ਹੋਣੀ, ਚਾਹੇ ਬੈਠੇ ਅਡਵਾਨੀ ਤੇ ਚਾਹੇ ਬੈਠੇ ਮੋਦੀ, ਅਜੇ ਗਾਹਾਂ ਕਹਿੰਦੇ ਆ ਯੋਗੀ ਹੋਣੀ ਆਉਣੇ ਆ, ਇਹ ਕਿਸੇ ਨੇ ਕਸਰ ਨਹੀਂ ਛੱਡੀ। ਇਸੇ ਰਾਹੁਲ ਗਾਂਧੀ ਦੇ ਪਰਿਵਾਰ ਚੋਂ ਸੀ ਇੰਦਰਾ, ਜਿਹਨੇ ਉਦੋਂ ਬਾਤਚੀਤ ਪਰਚੇ ਦੇ ਵਿੱਚ ਲਿਖਿਆ ਵੀ ਜਿਹੜੇ ਆ ਪੱਗਾਂ ਵਾਲੇ ਨੇ, ਜਿਹੜੇ ਪੀਲੇ ਪਰਨੇ ਬੰਨ੍ਹਦੇ ਆ, ਜਿਹੜੇ ਕਸ਼ਹਿਰਾ ਪਾਉਂਦੇ ਆ, ਕਿਰਪਾਨ ਪਾਉਂਦੇ ਆ, ਇਹ ਦਹਿਸ਼ਤਗਰਦ ਨੇ, ਵਹਿਸ਼ੀ ਦਰਿੰਦੇ ਨੇ। ਇਹ ਦੇਖਣ ਨੂੰ ਬੜੇ ਭੋਲੇ ਭਾਲੇ ਲੱਗਦੇ ਆ, ਪਰ ਇਹ ਬਹੁਤ ਖਤਰਨਾਕ ਬੰਦੇ ਆ। ਇਹ ਬਾਤਚੀਤ ਪਰਚੇ 'ਚ ਫੌਜ ਦੇ 'ਚ ਆਰਡਰ ਲੱਗਿਆ ਸੀ। ਅੱਜ ਇਹ ਕਹਿੰਦੇ ਆ ਜੀ ਪੱਗ, ਦਾੜਾ, ਗੁਰਦੁਆਰਿਆਂ ਤੇ ਹਮਲਾ ਕਿਹਨੇ ਕੀਤਾ ਉਦੋਂ? ਜੂਨ 84 ਨੂੰ ਤਾਂ ਚਲੋ ਜੋ ਹੋਇਆ ਉਹ ਅਲੱਗ ਆ। ਨਵੰਬਰ 84 ਨੂੰ ਉਹਨਾਂ ਗੁਰਦੁਆਰਿਆਂ 'ਚ ਕਿਹੜੇ ਸੰਤ ਭਿੰਡਰਾਲੇ ਬੈਠੇ ਸੀਗੇ, ਜਿਹੜੇ ਦਿੱਲੀ ਸਮੇਤ ਹੋਰ ਬਹੁਤ ਵੱਡੀਆਂ ਤੇ ਕਿਤਾਬਾਂ ਪਈਆਂ, ਢੇਰ ਲੱਗੇ ਪਏ ਨੇ ਕਿਤਾਬਾਂ ਦੇ, ਕੱਲੇ ਗੁਰਦੁਆਰੇ ਦਾ ਬਿਉਰਾ। ਹੁਣ ਤਾਂ ਪੜ੍ਹ ਕੇ ਮਨ ਇੰਨਾ ਹੋਇਆ ਪਿਆ ਵੀ ਗੱਲ ਕਰੀਏ ਤਾਂ ਕਰੀਏ ਕੀ। ਸੋ ਰਾਹੁਲ ਗਾਂਧੀ ਜੀ ਅੱਜ ਗੁਰਦੁਆਰਿਆਂ ਦੇ ਵਿੱਚ ਸਿੱਖ ਜਾ ਸਕਦੇ ਆ, ਨਹੀਂ ਜਾ ਸਕਦੇ, ਇਹ ਗੱਲ ਤੁਸੀਂ ਕਰਦੇ ਆ, ਪਰ ਇੱਥੇ ਤਾਂ ਸਾਨੂੰ ਉਦੋਂ ਗੁਰਦੁਆਰਾ ਸਾਹਿਬਾਨ ਆਜ਼ਾਦ ਕਰਾਉਣ ਲਈ ਮੋਰਚਾ ਇੱਕ ਅਲਟੀਮੇਟਮ ਦੇਣਾ ਪਿਆ ਸੀ। ਇੰਨੀ ਤਰੀਕ ਤੱਕ ਜੇ ਫੌਜ ਪਾਸੇ ਨਾ ਹੋਈ, ਜਦੋਂ ਜੂਨ 84 ਵਾਪਰਿਆ, ਉਵੇਂ ਆਪਾਂ ਨੂੰ ਇਹ ਵੀ ਪਤਾ ਵੀ 1962, 63, 64 ਜਦੋਂ ਮੋਢਾ ਸਾਹਿਬ ਗੁਰਦੁਆਰਾ ਸੀ, ਉੱਥੇ ਵੀ ਫੌਜ ਪੁਲਿਸ ਲਾਤੀ ਤੇ ਉੱਥੇ ਜਿਹੜੇ ਨਿਹੰਗ ਸਿੰਘ ਸੀਗੇ ਗਏ, ਉਹਨਾਂ ਤੋਂ 8 ਸਿੰਘ ਸ਼ਹੀਦ ਕਰਤੇ ਸੀ, ਗੁਰਦੁਆਰੇ 'ਚ ਨਹੀਂ ਵੜਨ ਦੇਣਾ। ਹੁਣ ਜਦੋਂ ਵੀ ਕਿਤੇ ਸਿੱਖਾਂ ਦਾ ਕੋਈ ਪ੍ਰੋਟੈਸਟ ਹੁੰਦਾ, ਕੋਈ ਮਸਲਾ ਹੁੰਦਾ, ਉਦੋਂ ਵੀ ਫੌਜ CID ਵਾਲੇ ਲਾਏ ਹੁੰਦੇ ਆ ਵੀ ਗੁਰਦੁਆਰੇ 'ਚ ਵੜਨ ਨਹੀਂ ਦੇਣਾ। ਸੋ ਗੁਰਦੁਆਰਿਆਂ ਦੇ ਵਿੱਚ ਸਿੱਖ ਜਦੋਂ ਜਾਂਦੇ ਆ, ਆਪਦੀ ਹਿੰਮਤ ਤੇ ਜੁਰਤ ਨਾਲ ਜਾਂਦੇ। ਇੱਕ ਵੇਲਾ ਉਹ ਵੀ ਆਇਆ ਜਦੋਂ ਇਤਿਹਾਸ ਦੇ ਵਿੱਚ ਹਾਕਮਾਂ ਨੇ ਹੁਕਮ ਜਾਰੀ ਕਰਤਾ ਵੀ ਦਰਬਾਰ ਸਾਹਿਬ ਦੇ ਵਿੱਚ ਕੋਈ ਦੀਵਾ ਨਹੀਂ ਜਗਾ ਸਕਦਾ। ਕਹਿਣਾ ਚਾਹੁੰਦੇ ਸੀ ਅਸੀਂ ਦੀਵਾ ਗੁੱਲ ਕਰਤਾ ਸਿੱਖ ਧਰਮ ਦਾ, ਸਿੱਖਾਂ ਨੂੰ ਖਾਤਮਾ ਕਰਤਾ। ਇੱਕ ਗੁਰੂ ਦੇ ਸਿੱਖ ਰੋਜ਼ ਰਾਤ ਨੂੰ ਪੁੱਠੇ ਪੈਰੀ ਤਾਰੀ ਲਾਉਣੀ, ਪੁੱਠੇ ਹੋ ਕੇ ਤਰਦੇ ਨੇ ਜਾਣਾ ਤੇ ਦਰਬਾਰ ਸਾਹਿਬ ਦੇ ਮਗਰਲੇ ਪਾਸੇ
ਉੱਥੇ ਜਾ ਕੇ ਉਹਨੇ ਦੀਵਾ ਬੱਤੀ ਜਗਾ ਕੇ ਨਿਕਲ ਜਾਣਾ ਤੇ ਪਹਿਰੇਦਾਰਾਂ ਨੇ ਹੋਰ ਸਾਰਿਆਂ ਨੇ ਅਗਲੇ ਦਿਨ ਪਿੱਟਣਾ ਵੀ ਰਾਤ ਫੇਰ ਦੀਵਾ ਕੋਈ ਜਗਾ ਗਿਆ। ਉਹ ਜਦੋਂ ਕਿਤੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਜਾਈਏ, ਉੱਥੇ ਪੇਂਟਿੰਗ ਬਣਾ ਕੇ ਲਾਈ ਹੋਈ ਆ, ਉਸ ਸਿੰਘ ਦਾ ਸਾਰਾ ਇਤਿਹਾਸ ਲਿਖਿਆ ਹੋਇਆ, ਕਿਵੇਂ ਉਹ ਦੀਵਾ ਜਗਾਉਂਦਾ ਸੀ। ਉਹ ਦੀਵਾ ਬੁਝਾਉਣ ਵਾਲਿਆਂ ਨੇ ਤਾਂ ਕੋਈ ਕਸਰ ਨਹੀਂ ਸੀ ਛੱਡੀ। ਇੱਥੇ ਇੱਕ ਕਿਤਾਬ ਵਿੱਚ ਪੜ੍ਹਦਾ ਸੀ ਮੈਂ ਵੀ ਜਦੋਂ ਚੱਪੇ ਚੱਪੇ ਉੱਤੇ ਪੰਜਾਬ ਦੇ ਵਿੱਚ ਜਿੱਥੇ ਸਿੱਖ ਮਿਲਦਾ ਮਾਰਦੇ ਉਹਦਾ ਹੁਕਮ ਸੀ, ਉਦੋਂ ਵੀ ਗੁਰੂ ਦੇ ਸਿੰਘ ਘੋੜਿਆਂ ਤੇ ਚੜੇ ਚੜਾਏ ਇੱਕ ਪਾਸਿਓਂ ਆਉਂਦੇ ਸੀ। ਉਦੋਂ ਹੁਣ ਵਾਂਗੂ ਅੰਮ੍ਰਿਤਸਰ ਸ਼ਹਿਰ ਨਹੀਂ ਸੀਗਾ, ਆਬਾਦੀ ਇਸ ਤਰ੍ਹਾਂ ਖੁੱਲਾ ਸੀ ਸਰੋਵਰ, ਤੇ ਘੋੜਿਆਂ ਸਣੇ ਸਰੋਵਰ ਵਿੱਚ ਦੀ ਲੰਘ ਕੇ ਦੂਜੇ ਪਾਸੇ ਨਿਕਲ ਜਾਂਦੇ ਸੀ। ਉਹ 'ਚ ਲਿਖਿਆ ਹੋਇਆ। ਇਹ ਤੋਂ ਸਮਝ ਲੱਗੀ ਕਿ ਜਦੋਂ ਆਪਾਂ ਅਰਦਾਸ ਵਿੱਚ ਕਹਿੰਦੇ ਆ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਜਦੋਂ ਮੰਗਦੇ ਆ ਨਾ, ਉਹ ਇਹੀ ਸੀ ਵੀ ਦਰਸ਼ਨਾਂ ਦਿਦਾਰਿਆਂ ਉੱਤੇ ਦਰਬਾਰ ਸਾਹਿਬ ਦੇ ਸਰੋਵਰ ਦੇ ਇਸ਼ਨਾਨ ਉੱਤੇ ਪਾਬੰਦੀਆਂ ਲੱਗੀਆਂ ਰਹੀਆਂ, ਹਾਕਮਾਂ ਨੇ ਲਾਈਆਂ। ਤੇ ਸਿੱਖਾਂ ਨੇ ਉਦੋਂ ਹਾਕਮਾਂ ਦੀ ਮਿਹਨਤ ਦੰਡਾ ਕਰਕੇ ਥੋੜੀ ਉਹ ਕਿਹਾ, ਉਹਨਾਂ ਨੇ ਤਾਂ ਆਪਦੀ ਜੁਰਤ ਨਾਲ ਇਸ਼ਨਾਨ ਕੀਤੇ ਆ, ਜੁਰਤ ਨਾਲ ਹੀ ਦਰਸ਼ਨ ਕੀਤੇ। ਮੱਸੇ ਰੰਗੜ ਦੀ ਮਿਹਨਤ ਕਰਕੇ ਥੋੜੀ ਕਿਹਾ ਵੀ ਚਲੇ ਜਾ ਭਰਾਵਾ ਇੱਥੋਂ। ਉਹਦਾ ਜਦੋਂ ਕੱਦੂ ਵਾਂਗੂ ਲਾ ਕੇ ਨੇਜੇ ਤੇ ਟੰਗ ਲਿਆ ਸਿਰ ਤੇ ਜਾ ਕੇ ਪੇਸ਼ ਕੀਤਾ ਹਜੂਰ ਉੱਥੇ ਬੁੱਢੇ ਜੋੜ ਰਾਜਸਥਾਨ ਚ ਬੀਕਾਨੇਰ। ਫੇਰ ਦਰਬਾਰ ਸਾਹਿਬ ਦੇ ਵਿੱਚ ਪਵਿੱਤਰਤਾ ਬਹਾਲ ਹੋਈ ਆ। ਇਵੇਂ ਹੀ ਸਾਡੇ ਇਤਿਹਾਸ ਦੇ ਵਿੱਚ ਇੱਕ ਵੇਲਾ ਉਹ ਵੀ ਆਉਂਦਾ ਜਦੋਂ ਭਾਈ ਮਨੀ ਸਿੰਘ ਨੇ ਮੌਕੇ ਦੇ ਹਾਕਮਾਂ ਨਾਲ ਇਹ ਗੱਲ ਗਿਣ ਲਈ ਵੀ ਠੀਕ ਆ ਜੀ, ਸਿੱਖ ਇਕੱਠੇ ਹੋ ਲੈਣਗੇ, ਇੱਥੇ ਅਸੀਂ ਮੇਲਾ ਕਰ ਲੈਂਦੇ ਆ ਤੇ ਸਾਨੂੰ ਖੁੱਲ੍ਹ ਦਿੱਤੀ ਜਾਵੇ। ਉਹ ਕਹਿੰਦੇ ਜੀ ਠੀਕ ਆ, ਇੰਨਾ ਟੈਕਸ ਦੇ ਦਿਓ। ਨਾਲੇ ਤਾਂ ਭਾਈ ਮਨੀ ਸਿੰਘ ਨਾਲ ਵਾਅਦਾ ਕਰ ਲਿਆ, ਕਮਿਟਮੈਂਟ ਕਰ ਲਈ, ਤੇ ਨਾਲੇ ਫੌਜ ਨੂੰ ਆਲੇ ਦੁਆਲੇ CID ਤੋਂ ਪਤਾ ਲੱਗ ਗਿਆ ਸਿੰਘਾਂ ਨੂੰ ਕਿ ਉਹਨਾਂ ਨੇ ਤਾਂ ਇੱਥੇ ਆਏ ਸਿੱਖਾਂ ਦਾ ਕਤਲੇਆਮ ਕਰਨ ਦਾ ਫੈਸਲਾ ਕੀਤਾ ਹੋਇਆ। ਤੋਂ ਭਾਈ ਮਨੀ ਸਿੰਘ ਜੀ ਨੇ ਜਿਨ੍ਹਾਂ ਸੰਗਤਾਂ ਨੂੰ, ਜਿਨ੍ਹਾਂ ਸਿੱਖਾਂ ਨੂੰ ਸੁਨੇਹਾ ਲਾਇਆ ਹੋਇਆ ਸੀ, ਉਹਨਾਂ ਨੂੰ ਇਹ ਵੀ ਸੁਨੇਹਾ ਲਾਤਾ ਵੀ ਭਾਈ ਥੋੜ੍ਹਾ ਖਿਆਲ ਨਾਲ। ਤੋਂ ਉਹਨਾਂ ਚੜਾਵਾ ਨਹੀਂ ਹੋਇਆ। ਅਖੀਰ ਭਾਈ ਮਨੀ ਸਿੰਘ ਦੀ ਸ਼ਹੀਦੀ ਬੰਦ ਕੱਟਿਆ ਗਿਆ। ਉਹ ਸਾਰਾ ਇਤਿਹਾਸ ਆਪਾਂ ਨੂੰ ਚੇਤੇ ਹੈ। ਸੋ ਜਦੋਂ ਹਾਕਮਾਂ ਨਾਲ ਗੱਲਬਾਤ ਕਰਕੇ ਵੀ ਆਪਾਂ ਇੱਥੇ ਦਰਸ਼ਨ ਦਿਦਾਰੇ ਕਰ ਲਾਂਗੇ, ਦਰਸ਼ਨ ਇਸ਼ਨਾਨ ਕਰ ਲਾਂਗੇ, ਉਦੋਂ ਤਾਂ ਭਾਈ ਮਨੀ ਸਿੰਘ ਦੀਆਂ ਸ਼ਹੀਦੀਆਂ ਨਾਲ ਨਿਬੇੜੇ ਹੋਏ। ਜਦੋਂ ਦੂਜੇ ਲੋਟ ਕੰਮ ਕੀਤਾ ਉਦੋਂ ਫਿਰ ਕੰਮ ਠੀਕ ਆਇਆ, ਜਦੋਂ ਮੱਸੇ ਰੰਗੜ ਹੋਣਾ ਦੇ ਗਾਟੇ ਲਾਏ ਨੇ ਫੇਰ ਸਿੱਖਾਂ ਨੂੰ। ਸੋ ਸਿੱਖਾਂ ਨੇ ਤਾਂ ਹਰ ਯੁੱਗ ਦੇ ਵਿੱਚ ਹਰ ਹਾਕਮ ਦੇ ਮੌਕੇ ਦੀ ਹਾਕਮਾਂ ਨਾਲ ਟਕਰਾ ਕੇ ਹੀ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਦਿਦਾਰੇ ਕੀਤੇ। ਜੇ ਸਿੱਖਾਂ ਦੇ ਕੜੇ ਜਾਂ ਕਕਾਰ ਆ ਪਿੱਛੇ ਜੇ ਇੱਕ ਸੁਪਰੀਮ ਕੋਰਟ ਦੇ ਵਿੱਚ ਜੱਜਮੈਂਟ ਆਈ, ਜੱਜ ਪੁੱਛਦਾ ਫਿਰਦਾ ਸੀ ਕਿ ਸਾਨੂੰ ਦੱਸੋ ਜੀ ਪੱਗ ਕਿੰਨੇ ਮੀਟਰ ਦੀ ਸਿੱਖ ਨੂੰ ਬੰਨਣੀ ਚਾਹੀਦੀ ਆ, ਕਿਉਂ ਬੰਨਣੀ ਚਾਹੀਦੀ। ਇੱਕ ਉਹ ਵੀ ਵੇਲਾ ਆਇਆ ਜਦੋਂ ਮਰਾਰਜੀ ਦਸਾਈ ਹੁਣੀ ਪੁੱਛਦੇ ਫਿਰਦੇ ਸੀਗੇ ਵੀ ਜਿਹੜਾ ਦਰਬਾਰ ਸਾਹਿਬ ਦਾ ਸੋਨਾ, ਸੋ ਜਿਹੜੇ ਜਦੋਂ ਵੀ ਇਸ ਮੁਲਕ ਦੇ ਵਿੱਚ ਕੋਈ ਕਿਸੇ ਪਿਛੋਕੜ ਦਾ ਹੋਵੇ ਤਾਂ ਹਿੰਦੂਆਂ ਤੇ ਸਗੋਂ ਤੇ ਜ਼ਿਆਦਾ ਗੁੱਸਾ ਆਉਂਦਾ। ਇਹਨਾਂ ਨੂੰ ਤਾਂ ਖੁਦ ਚਾਹੀਦਾ ਸੀ ਵੀ ਸਾਡੇ ਉੱਤੇ ਜਿੰਨੇ ਅਹਿਸਾਨ ਨੇ ਅਸੀਂ ਹੁਣ ਸਿੱਖਾਂ ਨੂੰ ਦੱਸਾਂਗੇ ਕਿ ਹੁਣ ਭਾਈ ਤੁਹਾਡੇ ਆਪ ਦੇ ਉਹਨਾਂ ਦਾ ਰਾਜ ਭਾਗ ਆ ਗਿਆ ਜਿਨ੍ਹਾਂ ਦੇ ਉੱਤੇ ਗੁਰੂ ਸਾਹਿਬਾਨ ਵੇਲੇ ਤੋਂ ਤੁਹਾਡੇ ਵੱਡੇ ਵਡੇਰਿਆਂ ਦੇ ਅਹਿਸਾਨ ਨੇ। ਜਿਹੜੇ ਪਾਬੰਦੀਆਂ ਲਾਉਣ ਵਾਲੇ ਸੀਗੇ ਉਹਨਾਂ ਦਾ, ਕਿਉਂਕਿ ਜਿਹੜਾ ਮੁਗਲਾਂ ਪਠਾਣਾ ਅਫਗਾਨਾਂ ਨਾਲ ਬਾਹ ਪਿਆ ਸਿੱਖਾਂ ਦਾ, ਉਹ ਜ਼ੁਲਮ ਜਦੋਂ ਕਰਦੇ ਸੀ ਉਹ ਹਿੰਦੂਆਂ ਤੇ ਹਿੰਦਵਾਣੀਆਂ ਤੇ ਜੋ ਅਟੈਕ ਕਰਦੇ ਸੀ ਉਹ ਸਾਰਿਆਂ ਨੂੰ ਪਤਾ। ਜਿਹੜੇ ਰਾਹੁਲ ਗਾਂਧੀ ਜਾਂ ਹਿੰਦੂ ਭਾਈਚਾਰੇ ਵਾਲੇ ਆ, ਇਹਨਾਂ ਦੇ ਵੱਡੇ ਵਡਿਆਰੇ, ਜੇ ਨਾਦਰ ਸ਼ਾਹ ਆਇਆ ਤਾਂ ਜੁੱਤੀਆਂ ਖਾ ਲੀਆਂ, ਅਬਦਾਲੀ ਆ ਗਿਆ ਤਾਂ ਜੁੱਤੀਆਂ ਖਾ ਲੀਆਂ, ਤੇ ਫੇਰ ਭੱਜੇ ਆਉਣਾ ਸਿੱਖਾਂ ਕੋਲੇ ਤੇ ਸਾਨੂੰ ਬਚਾਓ ਜੀ। ਸਿੱਖਾਂ ਨੇ ਆਪਦੀ ਵਾਹ ਲਾਉਣੀ। ਪਿੱਛੇ ਜੇ ਮਸਤਾਨੇ ਫਿਲਮ ਇਸੇ ਗੱਲ ਤੇ ਬਣੀ ਸੀ। ਹੁਣ ਮਖੌਲਾ ਕਰਦੇ ਆ, ਕਹਿੰਦੇ ਸਿੱਖਾਂ ਦੇ 12 ਵੱਜ ਗਏ। ਹੁਣ ਕਹਿੰਦੇ ਸਿੱਖਾਂ ਦੇ 12 ਵੱਜ ਗਏ। ਉਦੋਂ ਇਹਨਾਂ ਦੇ ਵੱਡੇ ਵਡੇਰੇ ਆ ਕੇ ਪਿੱਟਦੇ ਹੁੰਦੇ ਸੀਗੇ ਤੇ ਸਿੱਖਾਂ ਨੇ ਸੋਚਣਾ ਕਿ ਰਾਤ ਨੂੰ ਆਪਾਂ 12 ਵਜੇ ਹਮਲਾ ਕਰਾਂਗੇ। ਇਵੇਂ ਹੀ
ਜਦੋਂ ਕਸੂਰ ਸ਼ਹਿਰ ਦੇ ਵਿੱਚ ਬੜੇ ਜਾਬਰ ਤੇ ਅਤਿਆਚਾਰੀ ਉਸਮਾਨ ਖਾਨ ਉਹਦਾ ਨਾਮ ਦੱਸਦੇ, ਉਹ ਚੱਕ ਕੇ ਲੈ ਗਿਆ ਪੰਡਤਾਣੀ, ਤੇ ਉਹ ਇੱਥੇ ਅਕਾਲ ਤਖਤ ਸਾਹਿਬ ਤੇ ਆ ਕੇ ਪਿੱਟਿਆ ਪੰਡਤ, ਉਹ ਛੜਾ ਕੇ ਲਿਆਏ। ਹੁਣ ਆ ਜਿਹੜੀ ਗੱਲ ਚੱਲਦੀ ਆ ਵੀ ਦੁੱਲੇ ਭੱਟੀ ਨੇ ਸੁੰਦਰ ਮੁੰਦਰੀ ਜੀ ਬਚਾ ਤੇ ਕੁੜੀਆਂ ਸੀਗੀਆਂ ਉਹ ਚੱਕ ਕੇ ਲੈ ਗਏ ਜੀ, ਉਹਨਾਂ ਨੂੰ ਵਿਆਹ ਕਰਤਾ ਸੀ ਦੁੱਲੇ ਨੇ। ਚੰਗੀ ਗੱਲ ਆ ਭਾਈ, ਉਹਦੀ ਤੁਸੀਂ ਯਾਦ ਕਰਦੇ ਹੋ ਦੁੱਲੇ ਭੱਟੀ ਨੂੰ ਹਰ ਸਾਲ ਲੋਹੜੀ ਵਾਲੇ ਦਿਨ। ਪਰ ਜਿਨ੍ਹਾਂ ਨੇ ਅਬਦਾਲੀ ਤੋਂ ਛੁਡਵਾਈਆਂ, ਨਾਦਰ ਸ਼ਾਹ ਤੋਂ ਛੁਡਵਾਈਆਂ, ਚੱਲ ਉਹਨਾਂ ਦੀ ਗੱਲ ਛੱਡੋ, ਆ ਜਿਹੜੀ ਪੰਡਤਾਣੀ ਛੁਡਵਾਈ ਤੁਹਾਡੀ, ਇਹਦੀ ਯਾਦ ਵਿੱਚ ਹਿੰਦੂਆਂ ਨੂੰ ਬੜਾ ਵੱਡਾ ਤਿਉਹਾਰ ਮਨਾਉਣਾ ਚਾਹੀਦਾ। ਦੁੱਲੇ ਭੱਟੀ ਦੀ ਯਾਦ ਵਿੱਚ ਲੋਹੜੀ ਮਨਾਉਂਦੇ, ਲੋਹੜਾ ਮਨਾਇਆ ਕਰੋ, ਲੋਹੜਾ। ਇਹ ਕਮਾਲ ਕਰਤੀ ਸਿੱਖਾਂ। ਪਰ ਅਕਿਰਤ ਘਣਾ ਨੇ ਜਦੋਂ ਸੱਤਾ ਹੱਥ ਚ ਆਈ, ਉਹੀ ਕੁਛ ਜਿਹੜਾ ਪਹਿਲੋਂ ਦਿੱਲੀ ਦੇ ਲਾਹੌਰ ਦੇ ਹਾਕਮ ਕਰਦੇ ਸੀ ਵੀ ਸਿੱਖੀ ਦੀਆਂ ਜੜ੍ਹਾਂ ਪੱਟਣੀਆਂ ਨੇ, ਕਕਾਰ ਮਟਾਉਣੇ ਆ, ਗੁਰਦੁਆਰੇ ਖਤਮ ਕਰਨੇ ਆ, ਸਿੱਖ ਜਰਾਇਮ ਪੇਸ਼ਾ ਕੌਮ ਆ, ਉਸੇ ਰਾਹ ਇਹਨਾਂ ਨੇ ਤੋਰ ਲਿਆ ਕੰਮ। ਉਹ ਜਦੋਂ ਇਹ ਜਿਹੜੇ ਹੁਣ ਵਾਲਿਆਂ ਦੀ ਗੱਲ ਕਰਦੇ ਆ, ਇਹਨਾਂ ਨੇ ਤਾਂ ਕਾਨੂੰਨ ਦੇ ਨਾਲ ਸਿੱਖਾਂ ਦਾ ਭੋਗ ਪਾਉਣਾ ਚਾਹਿਆ ਕਿ ਸਿੱਖ ਤਾਂ ਜੀ ਹਿੰਦੂਆਂ ਚੋਂ ਨਿਕਲੇ, ਸਿੱਖ ਤਾਂ ਹੈ ਹੀ ਹਿੰਦੂ ਨੇ, ਤੇ ਸਾਡਿਆਂ ਚੋਂ ਵੀ ਬੜਿਆਂ ਨੂੰ ਬੁਖਾਰ ਚੜਿਆ ਹੋਇਆ ਹਿੰਦੂ ਸਿੱਖ ਏਕਤਾ। ਪਿਛਲੇ ਦਿਨੀ ਆਪਾਂ ਗੱਲ ਕਰਦੇ ਸੀ ਲਾਲਪੁਰੇ ਦੀ, ਕਹਿੰਦਾ ਜੀ ਵਿਸ਼ਨੂੰ ਭਗਵਾਨ ਆ ਜਿਹੜਾ, ਉਹਦੇ ਜਿਹੜੇ ਹੈਗੇ ਨੇ ਅਵਤਾਰ ਨੇ ਗੁਰੂ ਸਾਹਿਬ। ਕੱਲ ਲਾਲੇ ਜਗਤ ਰਹਿਣ ਦੀ ਗੱਲ ਕਰਦੇ ਸੀ ਆਪਾਂ, ਇੱਕ ਹੋਰ ਲੀਡਰ ਦੀ ਅੱਜ ਫੋਟੋ ਖਬਰ ਇੱਥੇ ਚਰਚਾ ਚ ਆ, ਉਹਨੂੰ ਵੀ ਬੜਾ ਚਾਅ ਚੜਿਆ ਵੀ ਆਪਾਂ ਲਾਲੇ ਜਗਤ ਨਾਰਾਇਣ ਨੂੰ ਜਾ ਕੇ ਸ਼ਰਧਾਂਜਲੀ ਦੇ ਕੇ ਆਈਏ, ਤੇ ਬੜਾ ਉਹਦਾ ਸੋਸ਼ਲ ਮੀਡੀਆ ਉੱਤੇ ਲੋਕ ਚਰਚਾ ਕਰ ਰਹੇ ਨੇ। ਤੇ ਆਹ ਦੇਖੋ ਜੀ, ਇਹਦਾ ਵੀ ਨਹੀਂ ਸਰਿਆ, ਇਹ ਵੀ ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਚੰਡੋਕ ਦਿੱਲੀ ਵਾਲੇ, ਤੇ ਇਹ ਜਾਂ ਇਹੋ ਜਿਹੇ ਜਿੰਨੇ ਵੀ ਨੇ, ਇਹਨਾਂ ਸਾਰਿਆਂ ਨੂੰ ਸ਼ਰਮ ਨਹੀਂ ਆਉਂਦੀ ਕਿ ਤੁਹਾਨੂੰ ਤੁਹਾਡੇ ਧਰਮ ਦੇ ਹਿਸਾਬ ਨਾਲ ਦੇਖਣਾ ਚਾਹੀਦਾ ਕਿ ਆਹ ਬੰਦੇ ਸਾਡੇ ਧਰਮ ਦੇ ਖਿਲਾਫ ਚੱਲੇ ਆ, ਸਾਡੀ ਕੌਮ ਦੇ ਹਿੱਤਾਂ ਦੇ ਖਿਲਾਫ ਚੱਲੇ ਆ। ਇਹਨਾਂ ਦੇ ਨਾਲ ਅਸੀਂ ਇੱਕ ਲక్ష్మణ ਰੇਖਾ, ਲక్ష్మణ ਨੇ ਲਕੀਰ ਖਿੱਚੀ, ਸੀਤਾ ਨੇ ਉਹ ਲਕੀਰ ਟੱਪੀ ਤੇ ਫਿਰ ਨਰਕ ਭੋਗਿਆ। ਇੱਕ ਲਕੀਰ ਬਾਬਾ ਦੀਪ ਸਿੰਘ ਨੇ ਖਿੱਚੀ ਖੰਡੇ ਦੀ ਧਾਰ ਨਾਲ, ਉਸ ਲਕੀਰ ਨੂੰ ਜਿਹਨੇ ਟੱਪਿਆ ਉਹ ਫਿਰ ਸੂਰਮਿਆਂ ਚ, ਕੌਮ ਦੇ ਸ਼ਹੀਦਾਂ ਚ, ਉਹ ਇੱਕ ਤਰੀਕੇ ਨਾਲ ਸ਼ਹੀਦ ਅੱਖਰ ਦੇ ਚ ਜਾਈਏ, ਗੁਰੂ ਤੋਂ ਅਗਲਾ ਅੱਖਰ ਸਾਡੇ ਧਰਮ ਚ ਸ਼ਹੀਦ ਆ। ਸ਼ਹੀਦ ਦਾ ਰੁਤਬਾ ਇੰਨਾ ਵੱਡਾ, ਦੁਨੀਆ ਦੇ ਵੱਡੇ ਤੋਂ ਵੱਡੇ ਅੱਖਰ ਆ ਜਿਹੜੇ ਨਾ, ਉਹ ਸ਼ਹੀਦ ਸ਼ਬਦ ਦੇ ਮੂਹਰੇ ਨੀਵੀਂ ਪਾ ਕੇ ਲੰਘਦੇ ਆ। ਬਹੁਤ ਵੱਡੇ ਅਰਥ ਨੇ ਸ਼ਹੀਦ, ਐਵੇਂ ਨਹੀਂ ਸ਼ਹੀਦੀ ਮਿਲ ਜਾਂਦੀ। ਇੱਕ ਜੂਨ 84 ਦੇ ਸ਼ਹੀਦਾਂ ਦੀ ਜਦੋਂ ਮੈਂ ਡਾਇਰੈਕਟਰੀ ਤਿਆਰ ਕਰ ਰਿਹਾ ਸੀ, ਤਾਂ ਬਹੁਤ ਪੁਰਾਣੇ ਅਖਬਾਰ ਮੈਗਜ਼ੀਨ ਉਹਨਾਂ ਸਿੰਘਾਂ ਦੇ ਬਾਰੇ ਲੱਭ ਕੇ ਪਤਾ ਕਰਦੇ ਸੀ ਵੀ ਆਹ ਬੰਦਾ ਉਹ ਸ਼ਹੀਦ ਉੱਥੇ ਦਰਬਾਰ ਸਾਹਿਬ ਚ ਹੋਇਆ ਕਿ ਨਹੀਂ। ਇੱਕ ਫੋਟੋ ਬੜੀ ਪ੍ਰਚਲਿਤ ਆ ਜਿਹਦੇ ਵਿੱਚ ਇੱਕ ਸਿੱਖ ਨੌਜਵਾਨ ਬਹੁਤ ਬੁਰੀ ਤਰ੍ਹਾਂ ਫੱਟੜ ਹੋਇਆ ਦਰਬਾਰ ਸਾਹਿਬ ਦੇ ਵਿੱਚ, ਉਹ ਕੰਧ ਨਾਲ ਲੱਗੇ ਦੀ ਫੋਟੋ ਆ, ਬੜਾ ਅਖਬਾਰਾਂ ਮੈਗਜ਼ੀਨਾਂ ਚ ਛਪੀ ਆ। ਹੁਣ ਵੀ ਉਹ ਅਕਸਰ ਕਈ ਲੋਕ ਆਪਦੀਆਂ ਕਿਤਾਬਾਂ ਚ ਜਾਂ ਹੋਰਨਾਂ ਥਾਵਾਂ ਤੇ ਉਹਨੂੰ ਜੂਨ 84 ਦੇ ਸੰਬੰਧ ਵਿੱਚ ਫੋਟੋ ਨੂੰ ਛਾਪਦੇ ਰਹਿੰਦੇ। ਅਸੀਂ ਉਸ ਸ਼ਖਸ ਬਾਰੇ ਪਤਾ ਕਰਨਾ ਚਾਹਿਆ, ਕਿਸੇ ਨੇ ਦੱਸਿਆ ਵੀ ਬਾਰਡਰ ਵਾਲੇ ਪਾਸੇ, ਲਾਹੌਰ ਪਾਕਿਸਤਾਨ ਵਾਲੇ ਪਾਸੇ ਨੂੰ ਮਾਣੇ ਮੱਲੀਆਂ ਪਿੰਡ ਆ, ਉੱਥੋਂ ਦਾ ਜੀ ਇਹ ਸਿੰਘ। ਪਤਾ ਉਹਨੂੰ ਵੀ ਨਹੀਂ ਸੀ ਜਿਹਨੇ ਸਾਨੂੰ ਦੱਸਿਆ ਪੱਕਾ, ਪਰ ਉਹਨੇ ਕੱਚਾ ਪੱਕਾ ਜਿਹਾ ਦੱਸਿਆ। ਅਸੀਂ ਗਾਂਹ ਦੀ ਗਾਂਹ ਪਤਾ ਕਰਕੇ ਗਏ ਤੇ ਪਤਾ ਲੱਗਿਆ ਵੀ ਇਹਦਾ ਨਾਮ ਸਰਬਜੀਤ ਸਿੰਘ ਆ, ਮੇਰੇ ਵਾਲਾ ਨਾਮ। ਚਲੇ ਗਏ, ਉਹ ਬੰਦਾ ਉੱਥੇ ਪਿੰਡ ਦੇ ਵਿਚਾਲੇ ਕੁਰਸੀ ਢਾਹ ਕੇ ਕੇਸ ਸੁਕਾ ਰਿਹਾ ਸੀ, ਇਸ਼ਨਾਨ ਕਰਾ ਕੇ ਕੇਸੀ ਇਸ਼ਨਾਨ ਕੀਤਾ। ਗੱਲਬਾਤ ਹੋਈ, ਉਹ ਕਹਿੰਦਾ ਜੀ ਮੈਂ ਹੀ ਆ। ਅਸੀਂ ਆਖਿਆ ਇਹ ਤਾਂ ਇਹਦੀ ਤਾਂ ਫੋਟੋ ਸ਼ਹੀਦ ਵਾਂਗ, ਉਹ ਕਹਿੰਦਾ ਜੀ ਮੇਰੀ ਫੋਟੋ ਆ, ਮੈਂ ਬਚ ਗਿਆ ਸੀ। ਮੈਂ ਜਦੋਂ ਉਹਦੇ ਨਾਲ ਗੱਲਬਾਤ ਕੀਤੀ
ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਪਿੱਛੇ ਉਹਦਾ ਘਰ ਵਾ ਤੇ ਜਿਉਂਦਾ ਜਾਗਦਾ ਚੜ੍ਹਦੀ ਕਲਾ ਚ। ਚਲੋ ਬਾਅਦ ਵਿੱਚ ਉਹਦਾ ਆਪਦਾ ਜੀਵਨ ਆ। ਮੈਂ ਉਹਨੂੰ ਇਹ ਗੱਲ ਆਖੀ, ਮੈਂ ਕਿਹਾ ਜੀ ਸਾਰੀ ਦੁਨੀਆ ਦੇ ਵਿੱਚ ਤੁਹਾਡੇ ਬਾਰੇ ਇਸ ਫੋਟੋ ਕਰਕੇ, ਕਿਉਂਕਿ ਹਾਲਤ ਲੱਗਦੀ ਨਹੀਂ ਹੈਗੀ ਤੁਹਾਡੇ ਬਚਣ ਦਾ, ਕੋਈ ਇਹ ਚ ਦਿਖਦਾ ਨਹੀਂ। ਕਮਾਲ ਹੀ ਹੋ, ਲੋਕ ਕਹਿੰਦੇ ਆ ਇਹ ਤਾਂ ਸ਼ਹੀਦ ਆ ਸਿੰਘ। ਉਹ ਕਹਿੰਦਾ ਸ਼ਹੀਦੀ ਕਿਤੇ ਐਵੇਂ ਮਿਲ ਜਾਂਦੀ। ਜਦੋਂ ਉਹਨੇ ਇਹ ਬੋਲ ਬੋਲੇ, ਉਹਨੂੰ ਇਸ ਗੱਲ ਦਾ ਮੈਨੂੰ ਲੱਗਿਆ ਜਿਵੇਂ ਅੰਦਰ ਹੋਵੇ, ਕਾਸ਼ ਮੈਂ ਉਦੋਂ ਮਾਰਿਆ ਜਾਂਦਾ, ਮੈਂ ਵਾਕਿਆ ਹੀ ਸ਼ਹੀਦਾਂ ਦੀ ਗਿਣਤੀ ਚ ਆ ਜਾਂਦਾ। ਤੇ ਵਾਕਿਆ ਹੀ ਇਹ ਗੱਲ ਬੜੀ ਵੱਡੀ ਆ। ਸ਼ਹੀਦੀ ਇੰਨਾ ਸੌਖਾ, ਇੰਨਾ ਇਹਦਾ ਬਖਸ਼ਿਸ਼ ਆ। ਜਦੋਂ ਭਾਈ ਦਿਲਾਵਰ ਸਿੰਘ ਨੇ ਆਪਣੇ ਆਪ ਨੂੰ ਪੇਸ਼ ਕੀਤਾ, ਕਹਿੰਦੇ ਆ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਇਸ ਕੰਮ ਲਈ ਪਿਆਰ ਸੀ ਕਿ ਮੈਂ ਕੌਮ ਲਈ ਸ਼ਹੀਦ। ਇਹੋ ਜਿਹੀਆਂ ਸਾਡੇ ਇਤਿਹਾਸ ਦੀਆਂ ਬੜੀਆਂ ਸਾਖੀਆਂ ਨੇ ਜਿੱਥੇ ਸ਼ਰੇਆਮ ਪਤਾ ਸੀ ਜਾਨ ਚਲੇ ਜਾਣੀ ਆ, ਪਰ ਕੌਮ ਲਈ ਮਰਨ ਦਾ, ਕੌਮ ਲਈ ਸ਼ਹੀਦ ਹੋਣ ਦਾ ਜਜ਼ਬਾ, ਇਹ ਬਖਸ਼ਿਸ਼ ਆ ਹਰੇਕ ਨੂੰ। ਇਹ ਕੋਈ ਐਵੇਂ ਖੁਦਕੁਸ਼ੀ ਨਹੀਂ ਹੈ। ਸ਼ਹੀਦ ਤੇ ਸ਼ਹਾਦਤ ਦਾ ਸੰਕਲਪ ਜਦੋਂ ਸ਼ਰੇਆਮ ਪਤਾ ਹੋਵੇ ਕਿ ਮੌਤ ਸਿਰ ਤੇ ਖੜੀ ਹੈ। ਸੋ ਇਹ ਜਿਹੜੇ ਸਾਡੇ ਸ਼ਹੀਦ ਨੇ, ਇਹ ਸਾਡੇ ਜਿਹੜੇ ਯੋਧੇ ਆ, ਇਹਨਾਂ ਨੇ ਸਾਡੇ ਇਤਿਹਾਸ ਨੂੰ ਇੱਕ ਨਵਾਂ ਰੂਪ ਦਿੱਤਾ। ਦੂਜੇ ਪਾਸੇ ਉਹ ਲੋਕ ਜਿਹੜੇ ਲਾਲਾ ਜਗਤ ਨਰੈਣ ਵਰਗਿਆਂ ਦੇ ਹੱਕ 'ਚ ਭੁਗਤਦੇ ਫਿਰਦੇ, ਜਿਹੜੇ ਸ਼ਹੀਦਾਂ ਦੀਆਂ ਸ਼ਹੀਦੀਆਂ ਭੁਲਾ ਕੇ ਆਪਦੀ ਕੌਮ ਦੇ ਦੀਵਾਨਿਆਂ, ਪਰਵਾਨਿਆਂ, ਜਵਾਨਾਂ ਨੂੰ ਭੁੱਲ ਕੇ ਦੁਸ਼ਮਣ ਵਾਲੇ ਪਾਸੇ ਭੁਗਤਦੇ ਆ। ਉਹ ਕੀ ਭਾਲਦੇ ਕੀ ਆ? ਤੁਸੀਂ ਦੁਨੀਆ ਦੇ ਵਿੱਚ ਬੇਸ਼ੱਕ ਵੱਡੀਆਂ ਵੱਡੀਆਂ ਸ਼ਖਸੀਅਤਾਂ ਬਣ ਜਾਓ, ਬੜਾ ਤੁਹਾਡਾ ਜੀ ਚੱਲਦੀ ਆ, ਤੇ ਚੱਲਦੀ ਤਾਂ ਮੱਸੇ ਰੰਗੜ ਦੀ ਵੀ ਸੀ, ਲਖਪਤ ਦੀ ਸੀ, ਫਰਕਸ਼ਰ ਦੀ ਸੀ, ਹੋਰਾਂ ਦੀ ਬੜਿਆਂ ਦੀ, ਸੂਬਾ ਸਰਹੱਦ ਦੀ ਬੜੀ ਚੱਲਦੀ ਹੋਣੀ। ਪਰ ਜਿਹੜਾ ਦੁਨੀਆ ਤੇ ਨਾਂ ਰਹਿੰਦਾ, ਉਹ ਰਹਿੰਦਾ ਤੁਸੀਂ ਖੜੇ ਕਿਹੜੇ ਪਾਸੇ ਹੋ? ਧਰਮ ਵਾਲੇ ਪਾਸੇ ਖੜੇ ਹੋ ਕਿ ਅਧਰਮ ਵਾਲੇ ਪਾਸੇ ਖੜੇ ਹੋ? ਸੋ ਜਿਹੜੇ ਲੋਕ ਇਸ ਮੌਕੇ ਦੁਨੀਆ ਨੂੰ ਚਾਰਦੇ ਆ ਕਿ ਅਸੀਂ ਤਾਂ ਬਾਦਲ ਪਰਿਵਾਰ ਆ ਜੀ, ਅਸੀਂ ਜੋ ਮਰਜ਼ੀ ਕਰੀਏ, ਰੌਲਾ ਪੈ ਰਿਹਾ ਕਿ ਜਥੇਦਾਰ ਗੁਰਬਚਨ ਸਿੰਘ ਜਿਹੜਾ ਅਕਾਲ ਤਖਤ ਦਾ ਉਦੋਂ ਜਥੇਦਾਰ ਸੀਗਾ, ਉਹਨੂੰ ਵੀ ਕਹਿੰਦੇ ਅਕਾਲ ਤਖਤ ਤੇ ਸੱਦੋ। ਰੌਲਾ ਪੈ ਰਿਹਾ ਕਿ ਹੁਣ ਬਲਵਿੰਦਰ ਸਿੰਘ ਭੂੰਦੜ ਪ੍ਰਧਾਨਗੀ ਤੋਂ ਲਾਂਭੇ ਹੋ ਗਏ। ਕਦੇ ਕਿਸੇ ਚੱਕਰ ਦੇ ਵਿੱਚ ਜਿਨ੍ਹਾਂ ਦੀ ਇਸ ਤਰੀਕੇ ਨਾਲ ਚਰਚਾ ਆਉਂਦੀ ਹੈ, ਇਹ ਤਾਂ ਹੋ ਸਕਦਾ ਕੋਈ ਹੋਵੇ ਜਿਹਨੂੰ ਲੱਗੇ ਕਿ ਕੋਈ ਗੱਲ ਨਹੀਂ, ਪਰ ਇਤਿਹਾਸਕ ਤੌਰ ਦੇ ਉੱਤੇ ਇਹ ਲੋਕ ਆਪਦਾ ਨਾਂ ਜਿਸ ਪਾਸੇ ਦਰਜ ਕਰਵਾ ਰਹੇ ਨੇ, ਇਹ ਤਾਂ ਇਹਨਾਂ ਦੀ ਆਤਮਾ ਨੂੰ ਪੁੱਛ ਕੇ ਦੇਖਿਓ ਵੀ ਕੀ ਗੱਲ। ਖੈਰ, ਅਕਿਰਤ ਘਣ ਬਣਨਾ, ਕੌਮ ਦੇ ਖਿਲਾਫ ਭੁਗਤਣਾ ਕਿ ਕੌਮ ਦੇ ਹੱਕ 'ਚ ਭੁਗਤਣਾ, ਇਹ ਹਰੇਕ ਦਾ ਆਪਦਾ ਫੈਸਲਾ ਹੁੰਦਾ। ਜਦੋਂ ਸਿੱਖ ਕੋਈ ਆਪਦੇ ਕਿਰਦਾਰ ਦੀ ਪੇਸ਼ਕਾਰੀ ਕਰਦਾ, ਉਦੋਂ ਸਾਰੀ ਕੌਮ ਉਹ ਤੇ ਫਖਰ ਕਰਦੀ। ਜਦੋਂ ਕੋਈ ਸਿੱਖ ਦੂਜੇ ਪਾਸੇ ਤੁਰਦਾ, ਜਿਵੇਂ ਲਾਲਪੁਰੇ ਨੇ ਜਾਂ ਬਾਦਲਕਿਆਂ ਨੇ ਜਾਂ ਆ ਚੰਡੋਕ ਦੀ ਆਪਾਂ ਗੱਲ, ਹੋਰ ਬਣਿਆਂ ਦੀ ਗੱਲ, ਉਹ ਵੀ ਸਿੱਖ ਭੁੱਲਦੇ ਨਹੀਂ। ਆ ਪਿੱਛੇ ਜੇ ਕਲਕੱਤੇ ਦੇ ਵਿੱਚ ਉਸ ਬੱਚੀ ਨਾਲ ਜੋ ਕੁਝ ਵਾਪਰਿਆ, ਹੁਣ ਰੌਲਾ ਪੈ ਰਿਹਾ ਵੀ ਮੁਲਕ ਦਾ ਸਿਸਟਮ ਆ ਜਿਹੜਾ ਸੁਪਰੀਮ ਕੋਰਟ, ਉਹ ਵੀ ਹੈਰਾਨ ਪਰੇਸ਼ਾਨ ਆ। ਕਹਿੰਦੇ ਜੀ ਵਿੱਚੋਂ ਕਾਗਜ਼ ਪੱਤਰੀ, ਕਈ ਅਖਬਾਰ ਤੇ ਮੈਂ ਪੜ੍ਹਦਾ ਸੀ ਵੀ ਜਿਹੜੇ ਪੋਸਟਮਾਰਟਮ ਦੇ ਜਾਂ ਉਹਦੇ ਹੋਰ ਕਾਗਜ਼ ਪੱਤਰ ਨੇ ਕੁੜੀ ਦੀ, ਜਿਹੜੇ ਨਾਲ ਉਹਦੇ ਨਾਲ ਡਾਕਟਰਾਂ ਨੇ ਬਾਅਦ ਚ ਉਹਦੀ ਸਾਰੀ ਕੀਤੀ ਆ, ਮੈਡੀਕਲ ਕੀਤਾ, ਉਹ ਗਾਇਬ ਹੀ ਕਰਦੇ ਵਿੱਚੋਂ। ਕਹਿੰਦੇ ਇਹ ਇਸ ਮੁਲਕ ਦਾ ਸਿਸਟਮ ਆ ਜਿਹਦੇ ਤੋਂ ਸਿੱਖ ਭਾਲਦੇ ਆ ਵੀ ਸਾਨੂੰ ਇੱਥੋਂ ਕੁਝ ਮਿਲੂ। ਉਸ ਘਟਨਾਕ੍ਰਮ ਦੇ ਵਿੱਚ ਇੱਕ ਗੱਲ ਆ ਰਹੀ ਆ ਵੀ ਇੱਕ ਕਲਕੱਤੇ ਦੇ ਵਿੱਚ ਟਰੱਕ ਡਰਾਈਵਰ ਜਾਂ ਟੈਕਸੀ ਡਰਾਈਵਰ ਆ ਜਿਹੜੇ, ਉਹ ਜ਼ਿਆਦਾ ਸਾਡੇ ਪੰਜਾਬੀ ਜਾਂ ਸਿੱਖ ਭਾਈਚਾਰੇ ਦੇ ਨੇ। ਤੇ ਉੱਥੋਂ ਇੱਕ ਸੰਡੇ ਟ੍ਰਿਬਿਊਨ ਦੇ ਉੱਤੇ ਇਸ ਵਾਰ ਇੱਕ ਬੜਾ ਵੱਡਾ ਆਰਟੀਕਲ ਛਪਿਆ, ਸਰਦਾਰ ਜੀ ਟੈਕਸੀਜ਼ ਇਨ ਕਲਕੱਤਾ। ਕਹਿੰਦੇ ਵੀ ਉੱਥੇ ਲੋਕ ਇਹ ਕਹਿੰਦੇ ਰਹੇ ਨੇ ਕਲਕੱਤੇ ਦੇ ਵਿੱਚ ਆਪਦੀਆਂ ਧੀਆਂ ਨੂੰ ਵੀ ਜੇ ਹਨੇਰਾ ਸਵੇਰਾ ਹੋ ਜੇ ਤੈਂ ਟੈਕਸੀ ਕਰਨੀ ਹੋਵੇ ਤਾਂ ਕਿਸੇ ਸਰਦਾਰ ਦੀ ਕਰੀ। ਇਹ ਜਿਹੜਾ ਵਿਸ਼ਵਾਸ ਆ, ਇਹ ਮਲੇਸ਼ੀਆ, ਸਿੰਗਾਪੁਰ, ਇਹਨਾਂ ਮੁਲਕਾਂ ਦੇ ਵਿੱਚ ਵੀ ਸੀ। ਜਦੋਂ ਕਿਸੇ ਨੇ ਉੱਥੇ ਆਪਦੇ ਨਾਲ
ਉੱਥੋਂ ਦੇ ਲੋਕਾਂ ਨੇ ਕੋਈ ਬੰਦਾ ਭਰਤੀ ਕਰਨਾ ਰੱਖਣਾ, ਆਪਣੇ ਬੰਦਿਆਂ ਨੇ ਜਦੋਂ 4 ਛਿੱਲੜ ਕਮਾਉਣ ਲਈ ਉਹਨਾਂ ਮੁਲਕਾਂ 'ਚ ਜਾਣਾ ਤਾਂ ਸਰਦਾਰ ਦੇਖ ਕੇ ਸਿੱਖ ਦੇਖ ਕੇ ਅਗਲੇ ਤਰਜੀਹ ਦਿੰਦੇ ਸੀ। ਇਵੇਂ ਹੀ ਕੈਨੇਡਾ, ਅਮਰੀਕਾ, ਇੰਗਲੈਂਡ ਹਰ ਮੁਲਕ ਦੇ ਵਿੱਚ ਸਿੱਖਾਂ ਨੇ ਆਪਦੇ ਸਿਰ ਦੇ ਉੱਤੇ ਆਪਦੀ ਨੈਤਿਕਤਾ ਨਾਲ ਆਪਦੇ ਧਰਮ 'ਚ ਪਰਪੱਕ ਹੋ ਕੇ ਉੱਥੇ ਨਾਮਣਾ ਖੱਟਿਆ। ਅੱਜ ਦੁਨੀਆ ਭਰ ਦੇ ਵਿੱਚ ਹਰ ਮੁਲਕ ਦੇ ਵਿੱਚ ਇੰਡੀਅਨ ਸਟੇਟ ਸਿਸਟਮ ਕਰੋੜਾਂ ਰੁਪਏ ਖਰਚ ਕੇ ਸਿੱਖਾਂ ਨੂੰ ਬਦਨਾਮ ਕਰਨ ਨੂੰ ਫਿਰਦੀ ਹੈ। ਕਦੇ ਕਹਿੰਦਾ ਜੀ ਮੰਦਰ ਤੇ ਕੁਝ ਲਿਖਤਾ, ਕਦੇ ਕੁਝ। ਆ ਰੌਲਾ ਹੁਣ ਵੀ ਪਿਆ ਹੋਇਆ ਵੀ ਮੋਦੀ ਨੇ ਜਾਣਾ ਅਮਰੀਕਾ, ਕਿਤੇ ਹੋਰ ਨਾ ਕੋਈ ਉੱਥੇ ਪੁੱਠੀ ਸਿੱਧੀ ਹਰਕਤ ਕਰਕੇ ਆਪ ਹੀ ਕਹਿ ਦੇਣ ਵੀ ਆ ਜੀ ਸਿੱਖਾਂ ਨੇ ਬਹੁਤ ਮਾੜਾ ਕਰਤਾ। ਸਿੱਖਾਂ ਦੇ ਬਾਰੇ ਦੁਨੀਆ ਭਰ ਦੇ ਵਿੱਚ ਬਦਨਾਮ ਕਰਵਾਉਣ ਲਈ ਜੋ ਕੁਝ ਚੱਲ ਰਿਹਾ ਉਹ ਵੀ ਸਭ ਦੇ ਸਾਹਮਣੇ ਹੈ, ਤੇ ਉਹਨਾਂ ਮੁਲਕਾਂ ਦੀਆਂ ਸਰਕਾਰਾਂ ਕਹਿੰਦੀਆਂ ਸਿੱਖ ਨਹੀਂ ਇਹੋ ਜਿਹਾ ਕਰ ਸਕਦੇ। ਇਹ ਆ ਸਾਡੀ ਕਮਾਈ। ਤੇ ਇਸ ਗੱਲ ਦੇ ਵਿੱਚ ਜਿਹੜਾ ਮੇਨ ਨੁਕਤਾ ਉਹ ਇਹ ਆ ਕਿ ਭਾਰਤ ਦਾ ਜਿਹੜਾ ਸਿਸਟਮ ਆ ਇਹਨੇ ਕਦੇ ਨਹੀਂ ਸਾਡੇ ਕੜਿਆਂ ਕਕਾਰਾਂ ਦੀ ਆਏ ਦਿਨ ਤਾਂ ਖਬਰ ਰੌਲਾ ਪਿਆ ਹੁੰਦਾ ਵੀ ਫਲਾਣੇ ਥਾਂ ਤੇ ਪੇਪਰ ਸੀ, ਕਹਿੰਦੇ ਕਕਾਰ ਲਾ ਕੇ ਆਓ। ਸੁਪਰੀਮ ਕੋਰਟ ਸਾਡੀ ਪੱਗ ਮਿਣਦੀ ਫਿਰਦੀ ਆ, ਗੁਰਦੁਆਰਿਆਂ ਤੇ ਇਹ ਸਿਸਟਮ ਹਮਲੇ ਕਰਦਾ ਫਿਰਦਾ। ਸੋ ਇਸ ਮੁਲਕ ਦੇ ਵਿੱਚ ਚਾਹੇ ਰਾਹੁਲ ਗਾਂਧੀ ਆ, ਚਾਹੇ ਕੋਈ ਹੋਰ ਗਾਂਧੀ ਹੈ, ਚਾਹੇ ਕੋਈ ਅਡਵਾਨੀ ਵਾਜਪਾਈ ਆ, ਤੇ ਚਾਹੇ ਕੋਈ ABCD ਹਾਕਮ ਕੋਈ ਵੀ, ਹਰੇਕ ਹਾਕਮ ਨੇ ਪੂਰਾ ਬਾਹ ਲਾਤਾ ਬਈ ਮੈਂ ਸਿੱਖਾਂ ਦੇ ਕਕਾਰਾਂ ਦੀ, ਗੁਰਧਾਮਾਂ ਦੀ, ਇਹਨਾਂ ਦੇ ਫਲਸਫੇ ਦੀ ਵਿਰੋਧਤਾ ਕਰਾਂ, ਇਹ ਮੇਰੀ ਈਨ ਮੰਨਣ। ਪਰ ਸਿੱਖਾਂ ਨੇ ਹਮੇਸ਼ਾ ਹੀ ਆਪਦੇ ਸਿਰ ਦੇ ਉੱਤੇ ਆਪਦੀ ਜਿੱਦ ਨਾਲ, ਆਪਦੀ ਅਣਖ ਨਾਲ ਲੜਾਈ ਲੜ ਕੇ ਆਪਦਾ ਹੱਕ ਲਿਆ। ਇਹ ਤਾਂ ਉਦੋਂ ਔਰੰਗਜ਼ੇਬ ਹੁਣੀ ਵੀ ਕਹਿੰਦੇ ਸੀ ਬਈ ਕੋਈ ਕਿਰਪਾਨ ਨਹੀਂ ਪਾ ਸਕਦਾ, ਘੋੜੀ ਨਹੀਂ ਰੱਖ ਸਕਦਾ, ਜੋੜੀ ਨਹੀਂ ਪਾ ਸਕਦਾ। ਤੇ ਗੁਰੂ ਸਾਹਿਬ ਨੇ ਕਿਹਾ ਤੂੰ ਇੱਕ ਦਸਤਾਰ ਦੀ ਗੱਲ ਕਰਦਾ, ਸਾਡੇ ਦੋਹਰੀਆਂ ਸਜਾਇਆ ਕਰਨਗੇ, ਦਮਾਲੇ ਸਜਾਈ ਫਿਰਦੇ ਅਸੀਂ। ਤੂੰ ਕਹਿੰਦਾ ਕਿਰਪਾਨ ਕੋਈ ਰੱਖ ਨਹੀਂ ਸਕਦਾ, ਤੂੰ ਕਹਿੰਦਾ ਜੀ ਧਾਤ ਦੇ ਭਾਂਡਿਆਂ 'ਚ ਨਹੀਂ ਖਾ ਸਕਦੇ, ਆਹ ਲੈ ਅਸੀਂ ਸਰਬਲੋ ਦੇ ਭਾਂਡੇ ਤੇ ਚਲਾ ਦਿੰਦੇ। ਉਹ ਇਹ ਤਾਂ ਉਸ ਵੇਲੇ ਤੋਂ ਹੀ ਹਾਕਮ ਨੇ ਹਮੇਸ਼ਾ ਹੀ ਧੱਕੇਸ਼ਾਹੀ ਕੀਤੀ ਆ, ਤੇ ਸਿੱਖਾਂ ਨੇ ਹਾਕਮ ਦੇ ਉਲਟ ਚੱਲ ਕੇ ਆਪਦੇ ਹੱਕ ਲਏ ਨੇ। ਸੋ ਰਾਹੁਲ ਗਾਂਧੀ ਜੀ, ਤੁਸੀਂ ਮਤ ਸੋਚੋ ਕਿ ਤੁਹਾਡੇ ਰਹਿਮੋ ਕਰਮ ਤੇ ਆ ਸਿੱਖਾਂ ਦੀ ਜਿਹੜੀ ਫਲਸਫਾ ਵਾ, ਸਿੱਖਾਂ ਦੇ ਕਕਾਰ ਨੇ। ਜੇ ਸਿੱਖਾਂ ਨੇ ਗੁਰਦੁਆਰਿਆਂ 'ਚ ਜਾਣਾ ਹੈ ਜਾਂ ਸਿੱਖ ਗੁਰਦੁਆਰਿਆਂ 'ਚ ਜੇ ਜਾਂਦੇ ਆ, ਉਹ ਕਿਸੇ ਇੰਡੀਅਨ ਸਟੇਟ ਸਿਸਟਮ ਦੀ ਰਹਿਮੋ ਕਰਮ ਕਰਕੇ ਉਹਦੀ ਮਥਾਜਗੀ 'ਚ ਨਹੀਂ ਹੈਗੀ। ਜੇ ਸਿੱਖ ਆਪਦੇ ਕਕਾਰ ਪਹਿਨਦੇ ਆ ਤਾਂ ਉਹ ਸਿੱਖਾਂ ਦੇ ਬੱਚੇ ਨੂੰ ਪਤਾ ਵੀ ਇੰਡੀਅਨ ਸਿਸਟਮ ਤਾਂ ਲਹਾਉਣ ਨੂੰ ਫਿਰਦਾ, ਤੇ ਅਸੀਂ ਜੇ ਰੱਖੇ ਨੇ ਤਾਂ ਆਪਦੀ ਹਿੰਮਤ ਨਾਲ ਰੱਖੀ ਹੋਈ। ਸਾਡਾ ਇਤਿਹਾਸ ਸਾਨੂੰ ਹਮੇਸ਼ਾ ਸੁਚੇਤ ਕਰਦਾ ਹੈ ਕਿ ਇਹ ਇੱਕ ਫਰਜ਼ ਵਾ, ਇੱਕ ਜ਼ਿੰਮੇਵਾਰੀ ਆ ਕਕਾਰ। ਇਹ ਜਦੋਂ ਤੁਸੀਂ ਪਹਿਨਦੇ ਹੋ, ਇਹਨੂੰ ਲਹਾਉਣ ਲਈ ਇਹ ਸਾਡੇ ਜਿਹੜੇ ਸ਼ਾਇਰ ਨੇ ਜਦੋਂ ਲਿਖਦੇ ਆ ਨਾ, ਬੜਾ ਆਨੰਦ ਨਾਲ ਲਿਖਦੇ ਆ, ਸਵਾਦ ਵਾਲੀ ਗੱਲ ਹੈ ਬਈ ਕੰਘਾ ਦੇਣ ਵੇਲੇ ਇਹ ਵੀ ਕਹਿ ਦਿੱਤਾ ਇਹਨਾਂ ਸਿਰਾਂ ਉੱਤੇ ਚੱਲਣੀਆਂ ਆਰੀਆਂ ਨੇ। ਤੇ ਵਾਕਿਆ ਹੀ ਆਰੀਆਂ ਤੇ ਆਰੇ ਚੱਲਦੇ ਆਏ। ਇਹ ਜਿਹੜੇ ਕੇਸ ਨੇ, ਕੰਘੇ ਨੇ, ਕਿਰਪਾਨਾਂ ਨੇ, ਕਸ਼ਹਿਰੇ ਨੇ, ਜਿਹੜੇ ਸਾਡੇ ਕੜੇ ਨੇ, ਇਹ ਕਕਾਰ ਨੇ ਨਾ ਜਿਹੜੇ ਸਾਡੇ। ਇਹਨਾਂ ਲਈ ਕਿਸੇ ਵੀ ਹਾਕਮ ਦੀ ਅਧੀਨਗੀ ਜਾਂ ਉਹਦੀ ਮਥਾਜਗੀ ਨਹੀਂ। ਇਹ ਸਿੱਖਾਂ ਦੇ ਉੱਤੇ ਜੋ ਗੁਰੂ ਪਾਤਸ਼ਾਹ ਦੀ ਕਿਰਪਾ, ਉਹਦੇ ਸਦਕਾ ਸਿੱਖ ਇਹਨਾਂ ਦਾ ਹੱਕ ਮਾਣਦੇ ਆ, ਤੇ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਸਿੱਖ ਇਹ ਹੱਕ ਮਾਣਦੇ ਰਹਿਣ। ਠੀਕ ਆ, ਰਾਹੁਲ ਗਾਂਧੀ ਅੱਜ ਸੱਤਾ ਤੋਂ ਬਾਹਰ ਆ ਤੇ ਇਹੋ ਜਿਹੀਆਂ ਗੱਲਾਂ ਕਰਦਾ ਹੈ, ਪਰ ਇਹ ਤਾਂ ਜਦੋਂ ਹਿੰਦੂਆਂ ਦੇ ਪੂਰਿਆਂ ਦੇ ਛੱਤਰ ਫਿਰਦਾ ਸੀ, ਉਦੋਂ ਇਹ ਵੀ ਕਹਿੰਦੇ ਸੀ ਇੱਕ ਹਿੰਦੂਆਂ ਦਾ ਵੱਡਾ ਮੁੰਡਾ ਸਿੱਖ ਸਜਣਾ ਚਾਹੀਦਾ। ਉਲਟਾ ਜਦੋਂ ਇਹਨਾਂ ਕੋਲੇ ਰਾਜ ਸੱਤਾ ਆ ਗਈ, ਫਿਰ ਕਹਿੰਦੇ ਤਾਂ ਕੇਸਾ ਧਾਰੀ ਹਿੰਦੂ ਨੇ, ਇਹ ਤਾਂ ਸਾਡੇ ਚੋਂ ਹੀ ਨਿਕਲੇ ਆ। ਇਹ ਤਾਂ ਜਿਵੇਂ ਕਿਸੇ ਪਿੰਡ ਸ਼ਹਿਰ 'ਚ ਕੋਈ ਹਫੜਾ ਦਫੜੀ ਪੈ ਜੇ, ਕੋਈ ਹਮਲਾ ਹੋ ਜੇ, ਤਾਂ ਕੁਝ ਬੰਦਿਆਂ ਨੂੰ ਆਪਾਂ ਰੱਖ ਲੈਂਦੇ ਆ ਵੀ ਤੁਸੀਂ ਰਾਖੀ ਕਰਿਓ, ਉਵੇਂ ਇਹ ਤਾਂ ਸਾਡੇ ਚੌਂਕੀਦਾਰ ਨੇ। ਤੋ ਜਿਹੜੇ ਅਕਿਰਤ ਘਣ ਲੋਕ ਸਿੱਖੀ ਦੀਆਂ ਜੜ੍ਹਾਂ ਵੱਢਣ ਨੂੰ ਫਿਰਦੇ ਆ,
ਉਹਨਾਂ ਸਾਰਿਆਂ ਨੂੰ ਸਾਡੇ ਇਤਿਹਾਸ ਅਤੇ ਫਲਸਫੇ ਦਾ ਚੇਤਾ ਨਹੀਂ, ਪਰ ਸਾਡੀ ਕੌਮ ਕਦੇ ਇਹ ਚੀਜ਼ ਭੁੱਲ ਨਹੀਂ ਸਕਦੀ ਕਿ ਸਾਡਾ ਫਰਜ਼ ਕੀ ਹੈ। ਫਰਜ਼ ਸਾਡਾ ਇਹੀ ਆ ਕਿ ਅਸੀਂ ਹਮੇਸ਼ਾ ਆਪਦੇ ਧਰਮ 'ਚ ਪਰਪੱਕ ਰਹੀਏ ਤੇ ਸਰਬੱਤ ਦਾ ਭਲਾ ਮੰਗੀਏ। ਅਸੀਂ ਉਹਨਾਂ ਦਾ ਵੀ ਭਲਾ ਮੰਗਦੇ ਹਾਂ ਜਿਹੜੇ ਸਾਡਾ ਬੁਰਾ ਮੰਗਦੇ। ਜਦੋਂ ਜੂਨ 1984 ਨੂੰ ਸਾਡੇ ਮੁਕੱਦਸ ਕੇਂਦਰੀ ਅਸਥਾਨ ਦੇ ਉੱਤੇ ਐਡਾ ਭਾਰੀ ਹਮਲਾ ਕੀਤਾ, ਅਗਲੇ ਦਿਨ ਦੁਨੀਆ ਭਰ ਦੇ ਵਿੱਚ ਰੁਟੀਨ ਦੇ ਵਿੱਚ ਜਦੋਂ ਗੁਰਦੁਆਰਿਆਂ 'ਚ ਅਰਦਾਸਾਂ ਹੋਈਆਂ, ਸਿੱਖਾਂ ਨੇ ਇਹ ਨਹੀਂ ਸੀ ਕਿਹਾ ਵੀ ਨਾਨਕ ਨਾਮ ਚੜ੍ਹਦੀ ਕਲਾ ਤੇ ਇੰਦਰਾਂ ਦਾ ਭਲਾ ਨਾ ਕਰੀ, ਉਦੋਂ ਵੀ ਕਿਹਾ ਸੀ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਜਦੋਂ ਸੋਧਾ ਲਾਇਆ, ਇਹ ਨਹੀਂ ਕਿਹਾ ਵੀ ਅਸੀਂ ਉਹਨੂੰ ਜ਼ੁਲਮ ਦਾ ਬਦਲਾ ਲਿਆ ਜਾਂ ਅਸੀਂ ਕਤਲ ਕਰਤਾ, ਨਾ, ਉਹਨੂੰ ਸੋਧਾ ਲਾਇਆ, ਉਹਦੇ ਸੋਧਾ ਸੁਧਾਰ ਕੀਤਾ ਉਹਦਾ ਵੀ ਤੂੰ ਭਾਈ ਕਰਾਹੇ ਪਈ ਆ, ਬੀਬਾ ਗਲਤ ਰਾਹ ਤੁਰੀ ਹੋਈ ਆ, ਤੈਨੂੰ ਸਹੀ ਰਾਹ ਦੱਸ ਦੇ। ਸੋ ਖਾਲਸੇ ਨੇ ਕਿਸੇ ਰਾਹੁਲ ਗਾਂਧੀ ਦੀ ਕਿਸੇ ਹੋਰ ਦੀ ਅਧੀਨਗੀ ਨਾ ਮੰਨੀ ਆ ਨਾ ਮੰਨਣੀ ਆ। ਸਿੱਖਾਂ ਦੇ ਕੋਲ ਆਪ ਦਾ ਧਰਮ ਆ, ਉਸ ਧਰਮ ਨੂੰ ਮੰਨਣ ਤੋਂ ਬਾਅਦ ਇੱਥੇ ਤਾਂ ਜਿਹੜਾ ਪੰਜਾਬ ਦਾ ਪਾਣੀ ਤੇ ਬਾਬੇ ਨਾਨਕ ਦੀ ਬਾਣੀ ਜਿਹਨੂੰ ਲਾਗ ਲੱਗ ਜਾਂਦੀ ਆ ਨਾ, ਕੁਝ ਹੋਰ ਹੀ ਬਣ ਜਾਂਦਾ। ਸੋ ਪੰਜਾਬ ਦੀ ਧਰਤੀ ਉੱਤੇ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਂਦੀਆਂ ਰਹਿਣਗੀਆਂ ਤੇ ਇਸ ਕਰਕੇ ਸਦਾ ਖੜਕਦੇ ਰਹਿਣੇ ਖੱਡੇ ਬੱਬਰ ਸ਼ੇਰਾਂ ਦੇ। ਕੋਈ ਇਹੋ ਜਿਹਾ ਚੱਕਰ ਨਹੀਂ, ਵਕਤ ਚੰਗਾ ਮਾੜਾ ਆਉਂਦਾ ਜਾਂਦਾ ਰਿਹਾ, ਆਉਂਦਾ ਜਾਂਦਾ ਰਹਿਣਾ, ਪਰ ਸਿੱਖਾਂ ਨੇ ਹਮੇਸ਼ਾ ਧਰਮ ਹੇਤ ਸੀਸ ਵਾਰਨੇ ਆ ਤੇ ਸਰਬੱਤ ਦਾ ਭਲਾ ਮੰਗਣਾ। ਸੋ ਇੱਥੇ ਸਮਾਪਤੀ ਆ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।